ਜੀ ਅਸਲਾਮ ਵਾਲੇਕੁਮ ਤੇ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਜ਼ੇਬੀ ਹੰਜਰਾਤ। ਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸਾਹਿਬਜ਼ਾਦਿਆਂ ਦੇ, ਤੇ ਇਹਨਾਂ ਦਿਹਾੜਿਆਂ ਦੇ ਵਿੱਚ ਇੱਕ ਬੜੀ ਦੁੱਖ ਦੀ ਲਹਿਰ ਹੁੰਦੀ ਹੈ ਪੰਜਾਬ ਦੇ ਵਿੱਚ। ਤੇ ਇਹਦੇ ਤੇ ਤੁਹਾਡੇ ਨਾਲ ਸਾਰੇ ਵੀਰਾਂ ਨਾਲ ਅਸੀਂ ਗੱਲਬਾਤ ਸਾਂਝੀ ਕਰਨ ਵਾਸਤੇ ਹਾਜ਼ਰ ਹੋਏ ਹਾਂ। ਅੱਜ ਮੇਰੇ ਨਾਲ ਸ਼ਖਸੀਅਤ ਜਿਹੜੀ ਬੈਠੀ ਆ, ਰਾਣਾ ਸ਼ਵਾਜ਼ ਸਾਹਿਬ। ਇਹਨਾਂ ਦੀ ਸਿੱਖ ਇਤਿਹਾਸ ਤੇ ਪੰਜਾਬ ਦੇ ਇਤਿਹਾਸ ਦੇ ਉੱਤੇ ਬੜੀ ਡਾਢੀ ਪੱਕੀ ਗ੍ਰਿਫਤ ਹੈ। ਇਹਨਾਂ ਦੇ ਨਾਲ ਗੱਲਬਾਤ ਸਾਂਝੀ ਕਰਾਂਗੇ ਔਰ ਇਹਨਾਂ ਨੂੰ ਪੁੱਛਾਂਗੇ ਕਿ ਚਮਕੌਰ ਦੀ ਗੜੀ ਦੇ ਵਿੱਚ ਕੀ ਹੋਇਆ, ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੂੰ ਅਨੰਦਪੁਰ ਦਾ ਕਿਲ੍ਹਾ ਕਿਉਂ ਛੱਡਣਾ ਪਿਆ ਔਰ ਅਨੰਦਪੁਰ ਦਾ ਕਿਲ੍ਹਾ ਛੱਡਣ ਵਾਸਤੇ ਕਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਔਰ ਭਾਈ ਮੋਤੀ ਰਾਮ ਦੇ ਦੁੱਧ ਦੀ ਕੀਮਤ ਕੀ ਹੈ, ਵਜ਼ੀਰ ਖਾਂ ਦਾ ਕੀ ਕਿਰਦਾਰ ਹੈ ਔਰ ਸੁੱਚਾ ਨੰਦ ਦਾ ਕੀ ਕਿਰਦਾਰ ਹੈ, ਮਾਤਾ ਗੁਜਰ ਕੌਰ ਜੀ ਕਿੱਧਰ ਗਏ ਔਰ ਸਰਸਾ ਨਦੀ ਦੇ ਉੱਤੇ ਪਰਿਵਾਰਕ ਵਿਛੋੜਾ ਕਿਵੇਂ ਪਿਆ ਔਰ ਪਰਿਵਾਰ ਕਿਹੜੀਆਂ ਰਾਹਾਂ 'ਤੇ ਅੱਗੇ ਜਾ ਕੇ ਪਿਆ। ਅਸੀਂ ਇਹ ਗੱਲਬਾਤ ਰਾਣਾ ਸ਼ਵਾਜ਼ ਸਾਹਿਬ ਨਾਲ ਕਰਾਂਗੇ। ਜੀ ਰਾਣਾ ਸਾਹਿਬ, ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲਾਈਕ ਇਹ ਐਸਾ ਟੌਪਿਕ ਹੈ ਕਿ ਮੈਂ ਹਮੇਸ਼ਾ ਇਹਦੇ ਤੋਂ ਬਚਣ ਦੀ ਬਹੁਤ ਕੋਸ਼ਿਸ਼ ਕੀਤੀ। ਹਮੇਸ਼ਾ ਜਿਹੜਾ ਸ਼ਹੀਦੀ ਹਫ਼ਤਾ ਚੱਲ ਰਿਹਾ ਇਹਦੇ ਬਾਰੇ 'ਚ ਬਹੁਤ ਸੁਣਿਆ। ਆਪਾਂ ਦੇ ਟੁੱਟੇ ਫੁੱਟੇ ਲਫ਼ਜ਼ਾਂ ਦੇ ਨਾਲ ਹਾਜ਼ਰੀ ਲਵਾਵਾਂਗੇ। ਬਹੁਤਾ ਕੁਝ ਤਾਂ ਜਾਣਦੇ ਨਹੀਂ ਆ, ਤਾਂ ਆਪਾਂ ਤਾਂ ਸਿੱਖਣ ਵਾਲੇ ਹਾਂ ਹਜੇ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਕਿਉਂ ਛੱਡਿਆ? ਭਾਅ ਜੀ ਇਹਦੇ ਬਹੁਤ ਜ਼ਿਆਦਾ ਅਸਬਾਬ ਸਨ। ਸਭ ਤੋਂ ਵੱਡਾ ਅਸਬਾਬ ਜਿਹੜਾ ਮੈਨੂੰ ਨਜ਼ਰ ਆਉਂਦਾ ਹੈ ਉਹ ਇਹ ਹੈ ਕਿ 1699 'ਚ ਦੀ ਵਿਸਾਖੀ ਦੇ ਸਮੇਂ 'ਤੇ ਜਦੋਂ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਤਾਂ ਉਹ ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਨਾ ਕਿ ਅੱਖਾਂ 'ਚ ਰੋੜੇ ਵਾਂਗੂ ਰੜਕਣ ਲੱਗ ਪਿਆ ਵੈਰੀਆਂ ਦੇ, ਦੁਸ਼ਮਣਾਂ ਦੇ, ਪਹਾੜੀ ਰਾਜਿਆਂ ਦੇ, ਮੁਗਲ ਦੇ। ਉਹ ਚਾਹੇ ਨਵਾਬ ਹੋ ਜਾਣ, ਚਾਹੇ ਉਹ ਕਾਜ਼ੀ ਹੋ ਜਾਣ, ਚਾਹੇ ਉਹ ਮੁਗਲ ਬਾਦਸ਼ਾਹ ਔਰੰਗਜ਼ੇਬ ਹੋ ਜਾਏ, ਉਹਦੀਆਂ ਅੱਖਾਂ 'ਚ ਰੜਕਣ ਲੱਗ ਪਿਆ। ਮੈਂ ਹਮੇਸ਼ਾ ਕਹਿੰਦਾ ਕਿ ਪਹਾੜੀ ਰਾਜੇ ਉਹ ਸਨ ਅਹਿਸਾਨ ਫਰਾਮੋਸ਼, ਯਾਨੀ ਉਹ 52 ਰਾਜੇ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਲੈ ਕੇ ਆਏ ਸਨ ਕਿਲ੍ਹਾ 'ਚੋਂ, ਗਵਾਲੀਅਰ ਦੇ ਕਿਲ੍ਹੇ 'ਚੋਂ ਲੈ ਕੇ ਆਏ ਸਨ। ਉਹਨਾਂ 'ਚ ਕਈ ਬੰਦੇ ਐਸੇ ਸਨ ਜਿਹੜੇ ਉਹਨਾਂ ਦੇ ਨਾਲ ਸਨ। ਉਹਨਾਂ ਦੇ ਦਾਦੇ, ਉਹਨਾਂ ਦੇ ਕਈਆਂ ਦੇ ਬਾਪੂ ਉਹ ਸਨ ਜਿਹੜੇ 52 ਰਾਜੇ ਮਹਾਰਾਜ ਨੇ ਆਜ਼ਾਦ ਕਰਾਏ। ਫਿਰ ਹੋਇਆ ਇਹ, ਤਾਂ ਜਦੋਂ ਮਹਾਰਾਜ ਨੇ ਵਿਸਾਖੀ ਦੇ ਸਮੇਂ 'ਤੇ ਖਾਲਸਾ ਪੰਥ ਸਾਜਿਆ, ਤਾਂ ਉਦੋਂ ਇਹ 22 ਰਾਜੇ ਵੀ ਆ ਗਏ। ਅੱਛਾ। ਇਹਨਾਂ ਨੇ ਆ ਕੇ ਕਿਹਾ ਕਿ ਮਹਾਰਾਜ ਅਸੀਂ ਵੀ ਅੰਮ੍ਰਿਤਪਾਨ ਕਰਨਾ। ਠੀਕ ਹੈ। ਪਰ ਬਾਟਾ ਇਹ ਨਹੀਂ ਹੋਊਗਾ ਜਿਹਦੇ 'ਚ ਇਹ 40,000 ਸਿੰਘਾਂ ਨੇ ਅੰਮ੍ਰਿਤਪਾਨ ਕੀਤਾ। ਆਪਾਂ ਵੱਖਰੇ ਹਾਂ। ਮਹਾਰਾਜ ਨੇ ਉਸ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਸੀ, ਉਹਦੇ ਨਾਲ ਮਹਾਰਾਜ ਨੇ ਹਰ ਸ਼ੈ ਨੂੰ, ਊਂਚ ਨੀਚ, ਜ਼ਾਤ ਪਾਤ ਨੂੰ, ਸਭ ਨੂੰ ਖ਼ਤਮ ਕਰ ਦਿੱਤਾ। ਠੀਕ ਹੈ। ਤਾਂ ਉਹ ਜਿਹੜੇ 22 ਰਾਜੇ ਆਏ, ਉਹਨਾਂ ਨੇ ਕਿਹਾ ਜੀ ਸਾਨੂੰ ਵੀ ਅੰਮ੍ਰਿਤਪਾਨ ਕਰਨਾ। ਬਟ ਉਹਨਾਂ ਦੀ ਮਨ ਦੇ ਵਿੱਚ ਜਿਹੜਾ ਉਹ ਉੱਚਾਪਨ ਵਾਲਾ ਸੀ ਨਾ, ਅਸੀਂ ਹੁਣ ਆਪਾਂ ਨਾਮ ਨਹੀਂ ਲੈਣਾ ਕਿਹੜੇ ਧਰਮ ਨਾਲ, ਬਿਲਕੁਲ ਉਹ ਉਹਨਾਂ ਨੂੰ ਬਾਰ-ਬਾਰ ਤੰਗ ਕਰਦੀ ਸੀ ਅੰਦਰੋਂ, ਹੈ ਨਾ। ਮਹਾਰਾਜ ਨੇ ਨਾ ਕਰ ਛੜੀ। ਫਿਰ ਮਹਾਰਾਜ ਨੇ ਉਹਨਾਂ ਸਿੱਖਾਂ ਲਿਆ ਮੂੰਹ ਕੀਤਾ। ਮਹਾਰਾਜ ਨੇ ਕਿਹਾ ਇਹਨਾਂ ਨੂੰ ਅਸੀਂ ਬਾਦਸ਼ਾਹੀ ਦੇਣੀ ਆ। ਜਦੋਂ ਮਹਾਰਾਜ ਨੇ ਕਿਹਾ ਨਾ ਅਸੀਂ ਇਹਨਾਂ ਨੂੰ ਬਾਦਸ਼ਾਹੀ ਦੇਣੀ ਆ, ਹੈ ਨਾ, ਤਾਂ ਫਿਰ ਉਹਨਾਂ ਨੇ ਸੋਚਿਆ ਕਿ ਬਈ ਹਾਂ ਇਹ ਕੁਝ ਵੱਖਰਾਪਨ ਹੈ। ਇੱਥੇ ਹੋਰ ਹੈ ਕਿ ਭੀਮ ਚੰਦ ਜਦੋਂ ਆਇਆ, ਜਦੋਂ ਉਹਨੇ ਦੇਖਿਆ ਮਹਾਰਾਜ ਪਹਿਲੀ ਦਫਾ ਆਇਆ, ਉਹਦਾ ਪਿਓ ਜਿਹੜਾ ਸੀ ਰਾਜਾ ਜਿਹੜਾ ਸੀ ਉਹ 52 ਰਾਜਿਆਂ 'ਚੋਂ ਹੀ ਸੀ। ਪਰ ਭੀਮ ਚੰਦ ਮਹਾਰਾਜ ਦੇ ਕੋਲ ਆਇਆ, ਉਹਨੇ ਦੇਖਿਆ ਪ੍ਰਸਿੱਧ ਹਾਥੀ ਹੈ, 5 ਕਲਾ ਸ਼ਸਤਰ ਨੇ, ਇਹ ਚਾਂਦੀ ਦੇ, ਸੋਨੇ ਦੇ, ਹੈ ਨਾ, ਤੰਬੂ ਕਨਾਤਾਂ ਲੱਗੀ ਦੀਆਂ ਨੇ, ਹੈਂ, ਅਤੇ ਚੰਦੋਏ ਲੱਗੇ ਦੇ ਨੇ ਸੋਨੇ ਦੇ, ਹੈਂ। ਉਹ ਦੇਖ ਕੇ ਉਹਨੇ ਕਿਹਾ ਬਈ ਰਾਜੇ ਤਾਂ ਅਸੀਂ ਸਾਂ। ਬਿਲਕੁਲ। ਪਰ ਇੱਥੇ ਤਾਂ ਰਾਜਿਆਂ ਬਾਦਸ਼ਾਹਾਂ ਨਾਲੋਂ ਵੀ ਵੱਡਾ ਕੰਮ ਹੈ। ਰਾਜਿਆਂ ਨੂੰ ਪਿੱਛੇ ਕਰ ਦਿੱਤਾ ਗਿਆ ਤੇ ਮਾੜਿਆਂ ਨੂੰ ਗੱਲ। ਉਹ ਜਦੋਂ ਕਹਿੰਦੇ ਨੇ ਨਾ ਕਿ ਜੀ ਉਹਨੇ ਜਿਹੜਾ ਖੱਤ ਲਿਖਿਆ ਨਾ, ਜਿਹੜਾ ਔਰੰਗਜ਼ੇਬ ਨੂੰ ਖੱਤ ਲਿਖਿਆ 22 ਰਾਜਿਆਂ ਨੇ, ਉਹਦੇ 'ਚ ਇਹ ਸੀ ਕਿ ਜੀ ਉਹ ਜਿਹੜੇ ਮੁਗਲ ਨੇ ਨਾ, ਉਹਨਾਂ ਦੇ 4 ਤਖਤ ਨੇ ਸੌਰੀ, ਲਾਈਕ ਇੱਕ ਲਾਹੌਰ, ਦਿੱਲੀ, ਕਲਾਨੌਰ, ਇਸ ਤਰ੍ਹਾਂ ਉਹਨੇ ਕਿਹਾ, ਦੱਕਨ। ਬਟ ਉਹਨੇ ਕਿਹਾ ਕਿ ਇਸ ਪਹਾੜੀ ਦੇ ਉੱਤੇ ਜਿਹੜਾ ਤਖਤ ਲੱਗਾ ਦਾ ਨਾ, ਇਹ ਔਰੰਗਜ਼ੇਬ ਆਲਮਗੀਰ ਜੀ, ਇਹ ਤੁਹਾਡੇ ਤਖਤਾਂ ਨਾਲੋਂ ਵੀ ਵੱਡਾ ਤਖਤ ਹੈ। ਉੱਥੇ ਤੇ ਮਹਾਰਾਜ ਦੇ ਜਾਨਸਾਰ ਬੈਠੇ ਦੇ ਸਨ ਨਾ, ਜਦੋਂ ਦੇਖਦੇ ਸਨ ਹਰ ਚੀਜ਼। ਹਾਂ, ਇਹ ਫਿਰ ਉਹ ਬਹੁਤ ਚੀਜ਼ ਸੀ। ਫਿਰ ਇੱਕ ਚੀਜ਼ ਹੋਰ ਸੀ ਕਿ ਜਿਹੜਾ ਮੁਗਲਾਂ ਨੇ ਜਿੱਦਾਂ ਘੋੜੇ ਦੀ ਸਵਾਰੀ ਤੋਂ, ਕਲਗੀਲਾਨ ਤੋਂ, ਹੈ ਨਾ, ਨਗਾਰੇ ਵਜਾਉਣ ਤੋਂ ਮਨਾ ਕੀਤਾ ਦਾ ਸੀ, ਹੈ ਨਾ, ਇਹ ਫਿਰ ਜਦੋਂ ਮਹਾਰਾਜ ਕਰਦੇ ਸਨ,
ਹੈ ਨਾ, ਤਾਂ ਕਿਤੇ ਨਾ ਕਿਤੇ ਮੁਗਲਾਂ ਨੂੰ ਉਹ ਵੀ ਚੈਲੰਜ ਸੀ। ਹਾਂ, ਉਹ ਜਦੋਂ ਮੁਗਲ ਇਹੀ ਤਾਂ ਕਹਿੰਦੇ ਸਨ ਕਿ ਜੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਸਟੇਟ ਦੇ ਅੰਦਰ ਸਟੇਟ ਬਣਾਈ ਦੀ ਆ। ਹਾਂ, ਅਤੇ ਇਹ ਬਹੁਤ ਕਾਰਨ ਸਨ, ਹੋਰ ਵੀ ਬਹੁਤ ਵਜੂਹਾਤ ਸਨ, ਬਟ ਇਹ ਮੇਨ ਚੀਜ਼ਾਂ ਸਨ ਜਿਹਦੀ ਵਜ੍ਹਾ ਤੋਂ ਮਹਾਰਾਜ ਨੂੰ ਇੱਥੋਂ ਤੱਕ ਨੌਬਤ ਆਈ ਕਿ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ। ਅੱਛਾ, ਉਹ ਕਿਹੜੀਆਂ ਸ਼ਰਤਾਂ ਸੀ ਜਿਨ੍ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ? 8-9 ਮਹੀਨੇ ਦਾ ਪੈੜਾ ਸੀ, ਹੈ ਨਾ, ਜਿਹੜਾ ਮੁਗਲ ਸੈਨਾ ਪਹਿਲੇ ਪਹਾੜੀ ਰਾਜੇ ਤੇ ਨਾਲ ਥੋੜ੍ਹੇ ਰੰਗੜ, ਹੈ ਨਾ, ਥੋੜ੍ਹੇ ਗੁੱਜਰ ਕਬੀਲੇ, ਇਹ ਆ ਕੇ ਅਨੰਦਪੁਰ ਸਾਹਿਬ ਦੇ ਆਸੇ-ਪਾਸੇ ਇਹਨਾਂ ਨੇ ਘੇਰਾਬੰਦੀ ਕਰ ਲਿੱਤੀ। ਮਹਾਰਾਜ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜਾ ਨਾ ਉਹ ਇੱਕ ਜੰਗ ਦਾ ਵੀ ਖੇਡ ਰਹੇ ਸਨ, ਹੈ ਨਾ। ਹਾਂ, ਉਹਨਾਂ ਨੇ ਦੇਖਿਆ ਕਿ ਜਿੰਨੇ ਬਹਾਦਰ ਨੇ ਇਹਨਾਂ ਨੇ ਤਾਂ ਇੱਦਾਂ ਹੋਣਾ ਨਹੀਂ ਹੈ, ਅੰਦਰ ਰਾਸ਼ਨ ਪਾਣੀ ਮੁੱਕੇਗਾ ਤੇ ਸਾਰਾ ਕੁਝ ਹੋ ਜਾਏਗਾ। ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਨਹੀਂ ਚਾਹੁੰਦੇ ਸੀ, ਲੇਕਿਨ ਕਹਿੰਦੇ ਨੇ ਕੋਈ ਸ਼ਰਤਾਂ ਰੱਖੀਆਂ ਗਈਆਂ ਸੀ ਉਹਨਾਂ ਦੀ ਵਜ੍ਹਾ। ਉਹ ਸ਼ਰਤਾਂ ਜੀ ਮੈਂ ਦੱਸਣਾ ਤੁਹਾਨੂੰ, ਉਹ ਸ਼ਰਤਾਂ ਕੀ ਸਨ ਕਿ ਮੁਸਲਮਾਨ ਜਿਹੜੇ ਸਨ ਉਹ ਸ਼ਾਹ ਸਾਹਿਬ ਇੱਕ ਸੈਯਦ ਸਨ, ਉਹਨਾਂ ਨੇ ਕੁਰਾਨ ਪਾਕ ਦੇ ਉੱਤੇ ਇੱਕ ਚਿੱਠੀ ਲਿਖੀ। ਉਹ ਚਿੱਠੀ ਦੱਸੀ ਗਈ ਜੀ, ਔਰੰਗਜ਼ੇਬ ਨੇ ਚਿੱਠੀ ਲਿਖੀ, ਉਹਦੇ 'ਚ ਕੁਰਾਨ ਦੀ ਕਸਮ ਖਾਧੀ ਗਈ ਕਿ ਜੀ ਤੁਸੀਂ ਅਨੰਦਪੁਰ ਸਾਹਿਬ ਦੇ ਕਿਲ੍ਹੇ 'ਚੋਂ ਨਿਕਲ ਜਾਓ, ਆਪਾਂ ਤੁਹਾਨੂੰ ਕੁਝ ਨਹੀਂ ਕਹਾਂਗੇ। ਅੱਛਾ, ਦੂਸਰਾ ਕਹਿੰਦੇ ਨੇ ਕਿ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੇ ਡਿਫਰੈਂਟ ਰਾਈਟਰਸ ਨੇ ਡਿਫਰੈਂਟ ਲਿਖਿਆ। ਕਿਸੇ ਨੇ ਕਿਹਾ ਕਿ ਉਹਨਾਂ ਨੇ ਗਾਂ ਦੀ ਕਸਮ ਖਾਧੀ, ਕਿਸੇ ਨੇ ਆਟੇ ਦੀ ਗਾਂ ਬਣਾ ਕੇ ਮਹਾਰਾਜ ਰੱਖੇ। ਮੈਂ ਹਮੇਸ਼ਾ ਕਹਿੰਦਾ ਕਿ ਮਹਾਰਾਜ ਨੇ ਦੋਨਾਂ ਧਿਰਾਂ ਦਾ ਸਤਿਕਾਰ ਕੀਤਾ। ਮਹਾਰਾਜ ਨੇ ਕੁਰਾਨ ਸ਼ਰੀਫ ਦਾ ਵੀ ਸਤਿਕਾਰ ਕੀਤਾ, ਤੇ ਜਿਹੜਾ ਧਰਮ ਹਿੰਦੂ ਮਾਤਾ ਨੂੰ ਮੰਨਦਾ ਸੀ, ਗਾਏ ਨੂੰ, ਉਹਨਾਂ ਦਾ ਵੀ ਮਹਾਰਾਜ ਨੇ ਸਤਿਕਾਰ ਕੀਤਾ। ਲੇਕਿਨ ਸਭ ਤੋਂ ਮੇਨ ਚੀਜ਼ ਆ ਕਿ ਮਹਾਰਾਜ ਫੇਰ ਵੀ ਨਹੀਂ ਚਾਹੁੰਦੇ ਸਨ, ਹੈ ਨਾ, ਕਿ ਅਨੰਦਪੁਰ ਸਾਹਿਬ ਛੱਡਿਆ ਜਾਏ। ਮਹਾਰਾਜ ਨੂੰ ਨਜ਼ਰ ਆ ਰਿਹਾ ਸੀ ਕਿ ਅੱਗੇ ਆਉਣ ਵਾਲੇ ਸਬੱਬ ਕੀ ਹੋਣਗੇ। ਇੱਕ ਦਫਾ ਮਹਾਰਾਜ ਨੇ ਕਹਿ ਵੀ ਦਿੱਤਾ ਕਿ ਨਾਲ ਦੇ ਜਿਹੜੇ ਸਿੰਘ ਸਨ ਉਹ ਜ਼ੋਰ ਲਾ ਰਹੇ ਸਨ, ਇੱਥੋਂ ਤੱਕ ਕਿ ਉਹਨਾਂ ਨੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਨੂੰ ਵੀ ਬੜਾ ਜ਼ੋਰ ਲਾਇਆ ਕਿ ਜੀ, ਹੈ ਨਾ, ਕਿ ਆਪ ਜੀ ਕਹੋ, ਹੈ ਨਾ। ਮਹਾਰਾਜ ਧੰਨ ਧੰਨ ਮਾਤਾ ਗੁਜਰ ਕੌਰ ਜੀ ਦਾ ਕਿਹਾ ਨਹੀਂ ਮੋੜਦੇ ਸਨ, ਤੇ ਮਾਤਾ ਜੀ ਨੇ ਫਿਰ ਕਿਹਾ, ਹੈ। ਔਰ ਸਿੰਘਾਂ ਨੇ ਜਦੋਂ ਜ਼ਿਆਦਾ ਜ਼ੋਰ ਪਾਉਣਾ ਸ਼ੁਰੂ ਕੀਤਾ ਤਾਂ ਮਹਾਰਾਜ ਨੇ ਕਿਹਾ ਸੀ 1 ਹਫ਼ਤੇ ਦੇ ਅੰਦਰ ਅੰਦਰ ਜੋ ਹੋਏਗਾ ਉਹ ਨੁਕਸਾਨ ਕਦੀ ਨਾ ਭੁਲਾਇਆ ਜਾ ਸਕੇਗਾ, ਨਾ ਹੀ ਉਹਦੀ ਕਦੀ ਮਤਲਬ ਉਹਦਾ ਕੋਈ ਨਿਮਲ ਬਦਲ ਹੋ ਸਕੇਗਾ, ਇੰਨਾ ਭਰਪਾਈ ਹੋ ਸਕੇਗੀ, ਠੀਕ ਹੈ ਨਾ। ਇੰਨਾ ਨੁਕਸਾਨ ਹੋਇਆ। ਫਿਰ ਮਹਾਰਾਜ ਨੇ, ਤੁਸੀਂ ਅੱਗੇ ਆਪਾਂ ਜਦੋਂ ਦੱਸਾਂਗੇ ਤਾਂ ਫਿਰ ਪਤਾ ਚੱਲੂਗਾ ਕਿ ਮਹਾਰਾਜ ਦਾ ਉਹ ਬਚਨ ਕਿਵੇਂ ਪੂਰਾ ਹੋਇਆ। ਭਾਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਕਿਲ੍ਹੇ 'ਚੋਂ ਨਿਕਲਣ ਤੋਂ ਪਹਿਲੇ ਮਹਾਰਾਜ ਪੂਰੇ ਕਿਲ੍ਹੇ 'ਚ ਫਿਰੇ, ਪੂਰੇ ਕਿਲ੍ਹੇ ਦੇ ਵਿੱਚ ਫਿਰੇ। ਮੈਂ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਨੇ, ਗੁਰੂ ਤੇਗ ਬਹਾਦਰ ਜੀ ਨੇ, ਮਹਾਰਾਜ ਨੇ ਜਿੱਥੇ ਆਪਣਾ ਪੂਰਾ ਬਚਪਨ ਗੁਜ਼ਾਰਿਆ, ਉਹ ਆਨੰਦਾਂ ਦੀ ਖੁਸ਼ੀਆਂ ਦੀ ਪੂੜੀ ਜਿਹੜੀ ਆ ਉਹਨੂੰ ਮਹਾਰਾਜ ਦੇਖ ਰਹੇ ਸਨ। ਲੇਕਿਨ ਮੈਂ ਇਹਨੂੰ ਡਿਫਰੈਂਟ ਤਰੀਕੇ ਨਾਲ ਦੇਖਦਾ। ਮੈਂ ਕਹਿੰਦਾ ਕਿ ਉਹ ਦੀਵਾਰ ਜਿਹੜੇ ਸਨ ਉਹ ਵਿਛੋੜਾ ਫੀਲ ਕਰ ਰਹੇ ਸਨ ਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਕਦੀ ਇੱਥੇ ਨਹੀਂ ਆਉਣਾ। ਅਤੇ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਇੰਨੇ ਮਿਹਰਬਾਨ ਨੇ ਕਿ ਮਹਾਰਾਜ ਆਪ ਜਾ ਕੇ ਉਹਨਾਂ ਗਲੀਆਂ ਨੂੰ, ਉਹਨਾਂ ਕੰਧਾਂ ਨੂੰ, ਉਹਨਾਂ ਇੱਟਾਂ ਨੂੰ ਆਪ ਦਰਸ਼ਨ ਦੇਣ ਜਾ ਰਹੇ ਸਨ। ਫਿਰ ਮਹਾਰਾਜ ਨੇ ਗੁਰੂ ਤੇਗ ਬਹਾਦਰ ਜੀ ਦੇ ਜਿੱਥੇ ਸੀਸ ਦਾ ਸੰਸਕਾਰ ਕੀਤਾ ਗਿਆ, ਹੈ ਨਾ, ਉਸ ਜਗ੍ਹਾ 'ਤੇ ਮਹਾਰਾਜ ਉੱਥੇ ਗਏ। ਫਿਰ ਉੱਥੇ ਇੱਕ ਡਿਊਟੀ ਲਾਈ ਗਈ ਕਿ ਤੁਸੀਂ ਦੀਵਾ ਹਮੇਸ਼ਾ ਬਾਲ ਕੇ ਰੱਖਣਾ। ਜਿੰਨਾ ਕੁਝ ਸੀ ਮਹਾਰਾਜ ਨੇ ਉਹ ਸਭ ਕੁਝ ਅਗਨੀ ਦੀ ਭੇਟ ਕੀਤਾ। ਉਹ ਮੁਗਲ ਅਤੇ ਪਹਾੜੀ ਫੌਜਾਂ ਦੇ ਹੱਥ ਨਾ ਲੱਗਣ। ਉਹ 'ਚ ਬਹੁਤ ਕੀਮਤੀ ਰੁਮਾਲੇ ਸਨ, ਚੰਦੋਏ ਸਨ, ਤੰਬੂ ਸਨ, ਹਾਂ, ਕੱਪੜੇ ਸਨ, ਹੋਰ ਬਹੁਤ ਚੀਜ਼ਾਂ ਸਨ। ਹਾਂ, ਮਹਾਰਾਜ ਨੂੰ ਪਤਾ ਸੀ ਕਿ ਇਹ ਜਿਹੜੀ ਫੌਜ ਬਾਹਰ ਖੜੀ ਹੈ ਸਿਰਫ ਲੁੱਟਣ ਵਾਸਤੇ ਖੜੀ ਹੈ, ਬਟ ਕਿਉਂਕਿ ਸਿੰਘਾਂ ਦਾ ਹੈ ਸੀ, ਹੈ ਨਾ, ਅਤੇ ਮਹਾਰਾਜ ਨੇ ਧੱਕਾ ਤੇ ਕਦੀ ਸਿੰਘਾਂ ਨਾਲ ਵੀ ਨਹੀਂ ਕੀਤਾ ਸੀ, ਹੈ ਨਾ, ਅਤੇ ਉਹ ਹਮੇਸ਼ਾ ਗੁਰੂ ਸਾਹਿਬਾਨ ਸਿੱਖਾਂ ਦੀ ਮੰਨਦੇ ਸਨ, ਹੈ ਨਾ, ਜਿਵੇਂ ਸੰਗਤ ਕਹਿੰਦੀ ਹੈ ਮਹਾਰਾਜ ਉੱਦਾਂ ਕਰਦੇ ਸਨ, ਹੈ ਨਾ। ਗੁਰੂ ਮਹਾਰਾਜ ਹੁਕਮ ਤਾਂ ਗੁਰੂ ਸਾਹਿਬ ਦਾ ਸੀ, ਹਾਂ। ਤਾਂ ਉਹ ਸਾਰਾ ਕੁਝ ਅਗਨੀ ਭੇਟ ਕੀਤਾ, ਕੁਝ ਸਤਲੁਜ ਦੇ ਨਜ਼ਰ ਕੀਤਾ, ਹੈ। ਮਤਲਬ ਇੱਥੋਂ ਤੱਕ ਕਿ ਰਣਜੀਤ ਨਗਾਰਾ ਜਿਹੜਾ ਉਹ ਵੀ ਜਿਹੜਾ ਸਤਲੁਜ ਦੀ ਭੇਟਾ ਕਰ ਦਿੱਤਾ, ਹਾਂ। ਫਿਰ ਮਹਾਰਾਜ ਜਦੋਂ ਅਨੰਦਪੁਰ ਸਾਹਿਬ 'ਚੋਂ ਨਿਕਲਣ ਲੱਗੇ ਨੇ, ਅਤੇ ਪਹਿਲੇ ਉਹ ਕਹਿੰਦੇ ਨੇ ਗੱਡਾਂ ਦੇ ਸੱਜੇ ਅਤੇ ਖੱਬੇ ਨਾ ਮਹਾਰਾਜ ਨੇ ਉਹ ਜਿੱਦਾਂ ਆਪਾਂ ਮਿਸਾਲ ਜੀ ਹੁੰਦੀ ਹੈ ਚਲਾ ਕੇ ਬਾਹਰ ਭੇਜੀ, ਹੈ ਨਾ, ਦਿਖਾਉਣ ਵਾਸਤੇ ਸਿੰਘਾਂ ਨੂੰ ਜਿਹੜੇ ਕਹਿ ਰਹੇ ਸਨ ਕਿ ਬਾਹਰ ਉਹਨਾਂ ਨੇ ਜੀ ਇੰਨੀਆਂ ਸੌਹਾਂ ਚੁੱਕ ਲਿੱਤੀਆਂ, ਹੁਣ ਕੁਛ ਨਹੀਂ ਕਹਿੰਦੇ। ਅਤੇ ਉਹ ਜਿਹੜੀਆਂ ਮਿਸਾਲ ਦੇ ਨਾਲ ਆਪਣੇ ਵੱਲੋਂ ਰਵਾਨਾ ਕੀਤਾ ਕਿ ਬਹੁਤ ਜ਼ਿਆਦਾ, ਹਾਂ, ਲਾਓ ਲਸ਼ਕਰ ਹੈ ਅੰਦਰ, ਹੈ ਨਾ, ਉਹ ਇੱਕ ਜੰਗੀ ਹਿਕਮਤ ਅਮਲੀ ਹੁੰਦੀ ਹੈ। ਬਟ ਉਹ ਜਦੋਂ ਬਾਹਰ ਗਿਆ ਨਾਲੇ ਹੀ ਫੌਜਾਂ ਨੇ ਲੁੱਟਮਾਰ ਸ਼ੁਰੂ ਕਰਤੀ, ਹੈ ਨਾ। ਤਾਂ ਇਹ ਭਾਜੀ ਅਨੰਦਪੁਰ ਸਾਹਿਬ ਦਾ ਛੱਡਣਾ, ਅਨੰਦਪੁਰ ਸਾਹਿਬ ਸਿੱਖਾਂ ਵਾਸਤੇ ਹੁਣ ਵੀ ਕੀ ਆ
ਹਨਾ। ਇਹ ਤਾਂ ਭਾਜੀ ਅੱਗੋਂ ਦਿਲ ਸਿੱਖ ਕੌਮ ਨੇ ਦੇ ਬੜਾ ਨੇੜੇ ਹੈ ਅਨੰਦਪੁਰ ਸਾਹਿਬ ਭਾਜੀ। ਜਿਹੜਾ ਸਿੱਖ ਕੌਮ ਨੇ ਔਖੀਆਂ ਰਾਵਾਂ ਤੇ ਪੈਣਾ ਸੀ ਨਾ, ਔਖੇ ਪੈਂਡੇ ਤੇ ਪੈਣਾ ਸੀ, ਭਾਜੀ ਅੱਗੇ ਅੱਗੇ ਚੱਲੇਗਾ ਹੁਣ ਉਹ ਬਿਲਕੁਲ। ਅੱਛਾ ਰਾਣਾ ਸਾਹਿਬ, ਇਹ ਦੱਸੋ ਕਿ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਨਿਕਲੇ ਨੇ, ਸਰਸਾ ਨਦੀ ਤੇ ਪਹੁੰਚੇ ਨੇ, ਉੱਥੇ ਪਰਿਵਾਰਕ ਵਿਛੋੜਾ ਕਿਵੇਂ ਪੈਂਦਾ ਤੇ ਉਹ ਜੀ ਫਿਰ ਜਿਹੜੇ ਨੇ ਉਹ ਕਿਹੜੀਆਂ ਰਾਹਾਂ ਤੇ ਜਾ ਪੈਂਦੇ ਨੇ? ਬਾਬਾ ਜੀ ਇਹਦੇ ਤੋਂ ਹੋਇਆ ਕਿ ਅਨੰਦਪੁਰ ਸਾਹਿਬ ਚੋਂ ਨਿਕਲਣ ਤੋਂ ਬਾਅਦ ਨਾ ਉਹਨਾਂ ਨੇ ਵਾਹਵਾ ਜਿਹਾ ਇਲਾਕਾ ਜਿਹੜਾ ਸੀ ਉਹ ਖਾਲੀ ਕਰ ਛੜਿਆ ਆਪਣੇ ਵੱਲ ਦਿਖਾਉਣ ਵੱਲੋਂ। ਮਗਰ ਰੰਗੜਾ ਨੇ ਤੇ ਗੁਜਰਾਂ ਨੇ ਹਮਲਾ ਕਰ ਛੜਿਆ ਤੇ ਇੰਨੀ ਦੇਰ ਨੂੰ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਤੇ ਮਹਾਰਾਜ ਨੇ ਆਖਿਆ ਕਿ ਦੀਵਾਨ ਸਜਾਓ। ਬੜਿਆਂ ਨੇ ਅੱਗੋਂ ਕਿਹਾ ਕਿ ਆਪਾਂ ਸਰਸਾ ਨਦੀ ਕ੍ਰਾਸ ਕਰ ਜਾਈਏ ਤਾਂ ਫਿਰ ਆਸਾ ਦੀ ਵਾਰ ਦੇ ਦੀਵਾਨ ਸੱਜਣਗੇ, ਬਿਲਕੁਲ, ਹੈ ਨਾ। ਪਰ ਮਹਾਰਾਜ ਨੇ ਕਿਹਾ ਕਿ ਉਸ ਟਾਈਮ ਤੱਕ ਤਾਂ ਦਿਨ ਹੋ ਜਾਊਗਾ, ਹੈ ਨਾ, ਆਪਾਂ ਅੰਮ੍ਰਿਤ ਵੇਲਾ ਸੰਭਾਲਣਾ ਸਭ ਤੋਂ ਪਹਿਲੇ। ਤਾਂ ਬਾਬਾ ਅਜੀਤ ਸਿੰਘ ਜੀ ਨੂੰ, ਬਾਬਾ ਉਦੈ ਸਿੰਘ ਜੀ ਨੂੰ, ਹੈ ਨਾ, ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਿਹੜੇ ਲਾਲ ਸਨ ਉਹਨਾਂ ਨੂੰ ਭੇਜਿਆ, ਹੈ। ਹੋਰ ਨਾਲ ਸਿੰਘ ਸਨ ਅਤੇ ਤੁਸੀਂ ਅੰਦਾਜ਼ਾ ਲਾਓ ਕਿ ਉਹ 10 ਲੱਖ ਫੌਜ ਜਾਂ ਉਹ ਬੇਸ਼ੁਮਾਰ ਫੌਜ ਜਿਹੜੀ ਪਿੱਛਾ ਕਰ ਰਹੀ ਸੀ ਜਾਂ ਜਿਹੜੀ ਪਿੱਛੇ ਆ ਗਈ, ਉਹ ਕਿੰਨੇ ਕਮਾਲ ਦਾ ਉਹਨਾਂ ਨੇ, ਮੈਂ ਹਮੇਸ਼ਾ ਕਹਿੰਦਾ ਕਿ ਮਹਾਰਾਜ ਨੇ ਕੋਈ ਕਲਾ ਵਰਤਾਈ ਤਾਂ ਉਹਨਾਂ ਦੇ ਹੱਥ 'ਚ ਕੀ ਤਾਕਤ ਆਈ ਕਿ ਉਹਨਾਂ ਨੇ ਕਿੰਨੀ ਫੌਜ ਨੂੰ ਸੰਭਾਲ ਕੇ ਰੱਖਿਆ। ਉੱਥੇ ਸ਼ਾਹੀ ਟਿੱਬੀ ਦੇ ਉੱਤੇ ਫਿਰ ਬਾਬਾ ਉਦੈ ਸਿੰਘ ਜੀ ਦੀ ਸ਼ਹੀਦੀ ਹੋਈ, ਹੋਰ ਸਿੰਘਾਂ ਦੀ ਸ਼ਹੀਦੀ, ਬਾਬਾ ਅਜੀਤ ਸਿੰਘ ਜੀ ਫਿਰ ਹੁਣ ਮਹਾਰਾਜ ਦੇ ਨਾਲ ਅੱਗੇ ਸਰਸਾ ਨਦੀ ਕ੍ਰਾਸ ਕੀਤਾ। ਸਰਸਾ ਨਦੀ ਹਜੇ ਵੀ ਅਤੇ ਉਦੋਂ ਵੀ ਇੰਨਾ, ਬਸ ਬਾਅਦ ਵਿਦਵਾਨ ਕਹਿੰਦੇ ਨੇ ਕਿ ਜੀ ਉਹ ਇੰਨਾ ਕਦੀ ਪਾਣੀ ਸ਼ਾਣੀ ਨਹੀਂ ਆ ਉਹਦੇ 'ਚ ਆਇਆ, ਪਰ ਉਹ ਕਿਉਂਕਿ ਦਸੰਬਰ 'ਚ, ਹੁਣ ਵੀ ਦਸੰਬਰ 'ਚ ਕਈ ਵਾਰੀ ਬੜੀਆਂ ਬਾਰਿਸ਼ਾਂ ਬੁਰਸ਼ਾਂ ਹੋ ਜਾਂਦੀਆਂ, ਉਦੋਂ ਨਦੀ 'ਚ ਬਹੁਤ ਪਹਾੜਾਂ ਦੇ ਉੱਤੇ ਬਾਰਿਸ਼ ਬੁਰਿਸ਼ ਹੋ ਗਈ, ਤਾਂ ਨਦੀ ਆਪਣੇ ਪੂਰੇ ਜੋਸ਼ 'ਤੇ ਸੀ। ਉਹਦੇ ਫਿਰ ਖਾਲਸਾ ਦਾ ਬਹੁਤ ਕੀਮਤੀ ਸਰਮਾਇਆ, ਚਾਹੇ ਉਹ ਗ੍ਰੰਥਾਂ ਦੀ ਸੂਰਤ 'ਚ ਹੋਏ, ਚਾਹੇ ਹੋਰ ਮਾਮਲਾ 'ਚ ਹੋਏ, ਉਹ ਫਿਰ ਰੁੜ ਗਿਆ ਨਾਲ, ਉਹ ਰੁੜ ਗਿਆ, ਹੈ। ਔਰ ਆਪ ਜੀ ਨੇ ਜਿਸ ਤਰ੍ਹਾਂ ਕੁਐਸਚਨ ਕੀਤਾ ਕਿ ਪਰਿਵਾਰ ਕਿੰਨੇ ਹਿੱਸਿਆਂ 'ਚ ਵੰਡਿਆ ਗਿਆ, ਤਾਂ ਇਹ ਹੋਇਆ ਕਿ ਪਾਣੀ ਦਾ ਬਹਾਓ ਬੜਾ ਜ਼ਿਆਦਾ ਸੀ, ਤਾਂ ਧੰਨ ਧੰਨ ਮਾਤਾ ਗੁਜਰ ਕੌਰ ਜੀ ਆਪਣੇ 2 ਛੋਟੇ ਲਾਲ ਜਿਹੜੇ ਸਾਹਿਬਜ਼ਾਦੇ ਸਨ, ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਜ਼ੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ, ਉਹਨਾਂ ਦੇ ਨਾਲ ਆਪ ਜੀ ਵੱਖਰਾ ਤੇ ਟੁਰ ਪਏ। ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਔਰ ਵੱਡੇ ਸਾਹਿਬਜ਼ਾਦੇ ਜਿਹੜਾ ਉਹ ਚਮਕੌਰ ਦੀ ਗੜੀ ਵਾਲੇ ਪਾਸੇ ਚਲੇ ਗਏ ਅਤੇ ਆਪ ਜੀ ਨੇ ਜਾਣ ਤੋਂ ਪਹਿਲੇ ਉਸ ਜਗ੍ਹਾ 'ਤੇ ਫਿਰ ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜ਼ਿੰਮੇਦਾਰੀ ਲਾਈ ਕਿ ਆਪ ਜੀ ਮਾਤਾ ਸੁੰਦਰ ਕੌਰ ਜੀ ਔਰ ਮਾਤਾ ਸਾਹਿਬ ਕੌਰ ਜੀ ਨੂੰ ਲੈ ਕੇ, ਦੋਨੋਂ ਗੁਰੂ ਕੇ ਮਹਿਲਾਂ ਨੂੰ ਲੈ ਕੇ ਆਪ ਜੀ ਰੋਪੜ ਤੋਂ ਹੁੰਦੇ ਆਇਆ ਦਿੱਲੀ ਪਹੁੰਚਣ। ਤਾਂ ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਜੀ ਔਰ ਨਾਲ ਜਿਹੜੇ ਸਿੰਘ ਸਨ, ਉਹਨਾਂ ਨੇ ਉਸ ਜ਼ਿੰਮੇਦਾਰੀ ਨੂੰ ਭਰਪੂਰ ਤਰੀਕੇ ਨਾਲ ਨਿਭਾਇਆ ਕਿ ਇੰਨੇ ਕਹਿਰ ਦੇ ਵਿੱਚ ਵੀ ਉਹ ਗੁਰੂ ਕੇ ਮਹਿਲਾਂ ਨੂੰ ਲੈ ਕੇ ਰੋਪੜ ਤੋਂ ਦਿੱਲੀ ਪਹੁੰਚ ਗਏ। ਇੱਥੇ ਹੁਣ ਜਿਹੜਾ ਪਰਿਵਾਰ ਸੀ ਉਹਦੇ 2 ਹਿੱਸੇ ਸਨ, ਹੈ ਨਾ। ਇੱਕ ਚਮਕੌਰ ਦੀ ਗੜੀ 'ਚ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਔਰ ਉਹਨਾਂ ਦੇ ਦੋਨੋਂ ਲਾਲ ਔਰ ਨਾਲ ਹੋਰ ਸਿੰਘ ਸਨ, ਹੈ। ਔਰ ਇੱਧਰਲੇ ਰਾਏ ਛੋਟੇ ਸਾਹਿਬਜ਼ਾਦੇ ਔਰ ਧੰਨ ਧੰਨ ਮਾਤਾ ਗੁਜਰ ਕੌਰ ਜੀ। ਅੱਛਾ, ਇਹ ਪੁੱਛਣਾ ਚਾਹੁੰਦਾ ਕਿ ਮਾਤਾ ਗੁਜਰ ਕੌਰ ਫਿਰ ਕਿੱਧਰ ਗਿਆ ਅਤੇ ਜਿਹੜੇ ਸਾਹਿਬਜ਼ਾਦੇ ਸੀ ਉਹ ਗੰਗੂ ਦੇ ਹੱਥ ਕਿਵੇਂ ਲੱਗੇ? ਬਾਬਾ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਔਰ 2 ਛੋਟੇ ਜਿਹੜੇ ਸਾਹਿਬਜ਼ਾਦੇ ਨੇ, ਹਾਂਜੀ, ਉਹ ਜਿੱਦਾਂ ਨਦੀ ਦੇ ਨਾਲ ਨਾਲ ਬੜੇ ਬੜੇ ਲੰਬੇ ਸਰੂਟ ਜਿਹੇ ਹੁੰਦੇ ਨੇ, ਹਨ, ਉਹਨਾਂ ਸਰੂਟਾਂ 'ਚੋਂ ਹੁੰਦਿਆਂ ਬੂਝੇ ਬਣੇ ਹੁੰਦੇ ਨੇ ਕਾਨਿਆਂ ਦੇ, ਬਿਲਕੁਲ, ਉਹ ਲੁਕਦੇ ਹਾਂ, ਹਰ ਪਾਸੇ ਤੇ ਦੁਸ਼ਮਣ ਸੀ, ਬਿਲਕੁਲ, ਹੈ ਨਾ। ਉਹ ਬਾਬਾ ਜੀ ਮੈਂ ਹਮੇਸ਼ਾ ਕਹਿੰਦਾ ਸਿੰਘਾਂ ਦੇ ਤੇ ਹਮੇਸ਼ਾ ਵੈਰ ਪੇ, ਹੈ ਨਾ, ਉਹ ਕਿਉਂਕਿ ਉਹ ਹੱਕ ਦੀ ਗੱਲ ਜਾ ਰਹੀ ਸੀ ਅਤੇ ਉਹ ਬਹੁਤੇ ਲੋਕਾਂ ਨੂੰ, ਨਾ ਸਟੇਟ ਨੂੰ ਉਹ ਸਮਝ ਆ ਰਹੀ ਸੀ, ਨਾ ਆਮ ਆਵਾਮ ਨੂੰ ਉਹ ਸਮਝ ਆ ਰਹੀ ਸੀ, ਹੈ ਨਾ। ਉਹ ਜਿਵੇਂ ਪੱਤਾ ਪੱਤਾ ਤਿਨਕਾ, ਹੈ ਨਾ, ਸਿੰਘਾਂ ਦਾ ਵੈਰੀ ਸੀ, ਹਾਂ। ਤਾਂ ਇਹ ਇੰਝ ਲੱਗਦਾ ਸੀ ਕਿ ਹਰ ਕੋਈ ਦੁਸ਼ਮਣ ਹੋ ਗਿਆ, ਹਾਂ। ਤਾਂ ਫਿਰ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਛੋਟੇ ਲਾਲ ਜਿਹੜੇ ਨੇ, ਉਹ ਇੱਕ ਕਰੈਕਟਰ ਆਉਂਦਾ ਹੈ ਹਿਸਟਰੀ ਦੇ ਅੰਦਰ, ਬਹੁਤ ਸੋਹਣਾ, ਬਾਬਾ ਜੀ ਕੁਮਾ ਮਾਸ਼ਕੀ ਜੀ, ਹੈ ਨਾ, ਉਹਨਾਂ ਦੀ ਇੱਕ ਝੌਂਪੜੀ ਸੀ, ਹੈ ਨਾ। ਕਹਿੰਦੇ ਨੇ ਕਿ ਮਾਤਾ ਜੀ ਨੇ ਜਾ ਕੇ ਹਲਕਾ ਜਿਹਾ ਦਰਵਾਜ਼ਾ ਖੜਕਾਇਆ, ਹਾਂ, ਔਰ ਮਤਲਬ ਉਹ ਰਾਤ ਦਾ ਟਾਈਮ ਸੀ, ਬਸ ਅੰਦਰੋਂ ਆਵਾਜ਼ ਆਈ, ਹੈ ਨਾ, ਕੌਣ, ਅਤੇ ਮਤਲਬ ਬਾਬਾ ਫਤਿਹ ਸਿੰਘ ਜੀ ਨੇ ਆਵਾਜ਼ ਦਿੱਤੀ, ਉਹਨਾਂ ਨੇ ਦਰਵਾਜ਼ਾ ਖੋਲ੍ਹਿਆ, ਦੇਖਿਆ ਅਤੇ ਮਾਤਾ ਗੁਜਰ ਕੌਰ ਜੀ ਨੇ ਆਪਣਾ ਤਾਰਫ ਕਰਾਇਆ ਕਿ ਮਤਲਬ ਅਸੀਂ ਰਹਿਣ ਵਾਲੇ ਸ਼੍ਰੀ ਅਨੰਦਪੁਰ ਸਾਹਿਬ ਦੇ ਹਾਂ, ਹੈ ਨਾ। ਤਾਂ ਮਾਤਾ ਜੀ ਦੇ ਹੱਥ 'ਚ ਇੱਕ ਗਠਲੀ ਸੀ, ਹੈ ਨਾ, ਜਿਹਦੇ 'ਚ ਸੋਨਾ ਸੀ ਜਾਂ ਕੁਝ ਹੋਰ ਚੀਜ਼ਾਂ ਸਨ, ਹਾਂ। ਅਤੇ ਉਹਨਾਂ ਨੇ ਬੜੇ ਮਾਣ ਸਤਿਕਾਰ ਦੇ ਨਾਲ ਧੰਨ ਧੰਨ ਮਾਤਾ
ਗੁਜਰ ਕੌਰ ਜੀ ਔਰ ਛੋਟੇ ਲਾਲਾ ਨੂੰ ਬਿਠਾਇਆ, ਹੈ ਨਾ, ਆਪ ਜੀ ਦੀ ਸੇਵਾ ਕੀਤੀ। ਇੱਥੇ ਬੀਬੀ ਲక్ష్ਮੀ ਜੀ ਦਾ ਵੀ ਜ਼ਿਕਰ ਆਉਂਦਾ, ਮਾਤਾ ਲక్ష్ਮੀ ਜੀ ਦਾ ਵੀ ਜ਼ਿਕਰ ਆਉਂਦਾ, ਹੈ ਨਾ, ਮਤਲਬ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਅਤੇ ਲਾਲਾ ਨੂੰ ਉਹਨਾਂ ਨੇ ਭੋਜਨ ਛਕਾਇਆ, ਹੈ ਨਾ, ਜਿਨ੍ਹਾਂ ਨੇ ਖਿਆਲ ਰੱਖਿਆ, ਅਤੇ ਉਹ ਤਾਂ ਉਹਨਾਂ ਦਾ ਤਾਂ ਸਤਿਕਾਰ ਜ਼ਰੂਰੀ ਆ, ਹੈ ਨਾ। ਅੱਛਾ ਰਾਣਾ ਸਾਹਿਬ, ਮੈਂ ਪੁੱਛਣਾ ਚਾਹੁੰਦਾ ਕਿ ਚਮਕੌਰ ਦੀ ਗੜੀ ਦੇ ਵਿੱਚ ਕੀ ਹੋਇਆ ਅਤੇ ਉੱਥੇ ਕਿੰਨੇ ਸ਼ਹੀਦੀ ਪਾਈ ਸੀ? ਭਾਜੀ ਇੱਧਰ ਜਿੱਦਾਂ ਮੈਂ ਮਾਸ਼ਕੀ ਜੀ ਵਾਲਾ ਹਵਾਲਾ ਸੀ ਨਾ, ਇਹ ਤਾਂ ਬੀਬੀ ਜੀ ਹੋਣੀ ਖਾਣਾ ਲੈ ਕੇ ਆਏ, ਫਿਰ ਧੰਨ ਬੜਾ ਇੱਕ ਤਫਸੀਲੀ ਵਾਕਿਆ ਹੈ ਨਾ, ਕਿ ਧੰਨ ਮਾਤਾ ਗੁਜਰ ਕੌਰ ਜੀ ਨੇ ਆਪਣੀਆਂ 5 ਚੂੜੀਆਂ ਅਤੇ ਇੱਕ ਅੰਗੂਠੀ ਜੀ ਸੀ, ਹੈ ਨਾ, ਤਾਂ ਜਿਹਦੇ 'ਤੇ 2 ਸਿੱਕੇ ਲੱਗੇ ਦੇ ਸਨ, ਉਹ ਦਿੱਤੇ, ਹੈ ਨਾ, ਮਾਤਾ ਜੀ ਨੂੰ। ਇੱਦਾਂ ਕੁਮਾ ਮਾਸ਼ਕੀ ਜੀ ਨੇ ਜਿਸ ਤਰ੍ਹਾਂ ਕਿਹਾ, ਇਹਨਾਂ ਦੀ ਮੁਲਾਕਾਤ ਫਿਰ ਹੋ ਗਈ ਗੰਗੂ ਦੇ ਨਾਲ। ਉਹ ਫਿਰ ਅਲੱਗ ਆਪਾਂ ਦਾਸਤਾਨ ਸੁਣਾਵਾਂਗੇ, ਹੈ, ਕਿ ਕਿੱਦਾਂ ਮੁਲਾਕਾਤ ਹੋਈ ਅਤੇ ਗੰਗੂ ਨੇ ਕੀ ਕੀਤਾ, ਹੈ, ਉਹ ਇੱਕ ਬਿਲਕੁਲ ਡਿਫਰੈਂਟ ਚੀਜ਼ ਹੈ। ਔਰ ਕਹਿੰਦੇ ਨੇ ਕਿ ਜਦੋਂ ਜਾਣ ਲੱਗੇ ਨਾ, ਅਤੇ ਕੁਮਾ ਮਾਸ਼ਕੀ ਜੀ ਨੇ ਕਿਹਾ ਬਾਬਾ ਜੀ ਹੋਣਾ ਨੇ ਕਿ ਮਾਤਾ ਜੀ ਆਪਾਂ ਪੈਸੇ ਦੇ ਵਾਸਤੇ ਇਹ ਕੰਮ ਨਹੀਂ ਕੀਤਾ। ਅਤੇ ਕਹਿੰਦੇ ਨੇ ਕਿ ਮਾਤਾ ਗੁਜਰ ਕੌਰ ਜੀ ਨੇ ਕਿਹਾ, ਮੈਨੂੰ ਪਤਾ ਹੈ ਕਿ ਤੁਸੀਂ ਪੈਸੇ ਵਾਸਤੇ ਇਹ ਕੰਮ ਨਹੀਂ ਕੀਤਾ, ਹੈ ਨਾ, ਬਟ ਇਹ ਤਾਂ ਗੁਰੂ ਘਰ ਦਾ ਨਜ਼ਰਾਨਾ ਹੈ ਨਾ, ਇਹ ਤਾਂ ਮਹਾਰਾਜ ਦੀ ਤਰਫੋਂ ਹੀ ਹੈ। ਹਾਂ, ਅਤੇ ਕੁਮਾ ਮਾਸ਼ਕੀ ਜੀ ਦਾ ਸਹੀ ਨਾਮ ਜਿਹੜਾ ਫਿਰ ਉਹ ਬਾਸ ਤਾਰੀਖ ਦੇ ਵਿੱਚ ਜਿਹੜਾ ਉਹ ਕਰੀਮ ਬਖਸ਼ ਦੇ ਨਾਮ ਤੋਂ ਵੀ ਆਉਂਦਾ ਹੈ ਨਾ। ਅੱਛਾ, ਮੁਸਲਮਾਨ ਕਰੀਮ ਬਖਸ਼ ਦੇ ਨਾਮ ਤੇ ਉਹ ਕਰੀਮ ਬਖਸ਼ ਦੇ ਨਾਮ ਤੋਂ ਆਉਂਦਾ। ਅੱਛਾ ਰਾਣਾ ਸਾਹਿਬ, ਇਹ ਦੱਸੋ ਕਿ ਚਮਕੌਰ ਦੀ ਗੜੀ ਦੇ ਵਿੱਚ ਕੀ ਹੋਇਆ ਅਤੇ ਉੱਥੇ ਸ਼ਹੀਦੀਆਂ ਕਿੰਨੇ ਪਾਈਆਂ ਔਰ ਕਿੰਨੇ ਲੋਕ ਸਨ ਉੱਥੇ ਜਿਹੜੇ ਸ਼ਹੀਦ ਹੋਏ ਸਨ? ਭਾਜੀ ਜਦੋਂ ਮਹਾਰਾਜ ਸਰਸਾ ਨਦੀ ਕ੍ਰਾਸ ਕੀਤੀ ਹੈ ਨਾ, ਹੈ ਨਾ, ਤਾਂ ਪਿੱਛੇ ਹੀ ਇਹ ਜਿਹੜਾ ਲਸ਼ਕਰ ਸੀ ਇਹ ਟੁੱਟ ਪਿਆ। ਅੱਛਾ। ਤਾਂ ਚਮਕੌਰ ਦੀ ਗੜੀ 'ਚ ਬਹੁਤ ਘਮਸਾਨ ਦਾ ਯੁੱਧ ਹੋਇਆ। ਹਾਂ, ਬਾਬਾ ਅਜੀਤ ਸਿੰਘ ਜੀ ਨੇ, ਬਾਬਾ ਜ਼ੋਰਾਵਰ ਸਿੰਘ ਜੀ ਨੇ ਉਹ ਬਹਾਦਰੀ ਦੇ ਕਾਰਨਾਮੇ ਕੀਤੇ, ਹੈ ਨਾ, ਕਿ ਜਿਹੜੇ ਭੁੱਲੇ ਜਾ ਸਕਦੇ ਨੇ, ਨਾ ਉਹਨਾਂ ਨੂੰ ਭੁੱਲਣਾ ਚਾਹੀਦਾ, ਹੈ ਨਾ। ਕਹਿੰਦੇ ਨੇ ਕਿ ਹੋਰ ਵੀ ਸਿੰਘ ਜਾ ਰਹੇ ਸਨ, ਹੈ ਨਾ, ਲੜਨ ਵਾਸਤੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਾਰਾ ਲਾਉਂਦੇ ਸਨ। ਅੱਛਾ। ਜਦੋਂ ਉਹਨਾਂ ਦੀ ਕਿਸੇ ਵੀ ਸਿੰਘ ਦੀ ਸ਼ਹੀਦੀ ਹੁੰਦੀ ਸੀ। ਅੱਛਾ, ਤੁਹਾਡਾ ਸਵਾਲ, ਮੈਂ ਗੱਲ ਰੋਕਦਾ ਪਿਆ ਕਿ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਸਿੰਘ ਸਨ ਨਾਲ 40 ਦੇ ਕਰੀਬ ਤਾਦਾਦ ਸੀ? ਹਾਂਜੀ, 40 ਦੇ ਕਰੀਬ ਤਾਦਾਦ ਸੀ। ਬੜੀ ਥੋੜ੍ਹੀ ਤਾਦਾਦ ਸੀ। ਬਾਹਰ ਜਿਹੜੀ ਮੁਗਲਾਂ ਦੀ ਗਿਣਤੀ ਸੀ ਉਹ ਵਧੇਰੀ ਸੀ। ਉਹ ਤਾਂ ਢੇਰ ਸਾਰੇ ਸੁਣ, 10 ਲੱਖ ਕਹਿੰਦੇ ਨੇ। ਉਹ 10 ਲੱਖ ਦੀ ਗਿਣਤੀ, 10 ਲੱਖ ਦੀ ਗਿਣਤੀ ਸੀ, ਯਾਨੀ ਬਹੁਤ ਬੇਸ਼ੁਮਾਰ ਗਿਣਤੀ ਸੀ। ਹਾਂ, ਉਹਨਾਂ ਦੇ, ਲੇਕਿਨ ਗੁਰੂ ਸਾਹਿਬ ਦੇ ਨਾਲ ਜਿਹੜੇ ਸਿੰਘ ਸਨ ਉਹ ਸਿਰਫ 40 ਸੀ। ਹਾਂਜੀ ਜੀ। ਉਹ ਫਿਰ ਇੱਦਾਂ ਹੋਇਆ ਕਿ ਜਿਹੜੇ ਸਾਰੇ ਸਿੰਘ ਸਨ ਉਹ ਸ਼ਹੀਦੀਆਂ ਪਾ ਰਹੇ ਸਨ, ਹੈ ਨਾ। ਮਹਾਰਾਜ ਜਗਾਰਾ ਲਾਉਂਦੇ ਜਦੋਂ ਕਿਸੇ ਦੀ ਸ਼ਹੀਦੀ ਹੁੰਦੀ, ਤਾਂ ਕਹਿੰਦੇ ਨੇ ਜਦੋਂ ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਹੋਈ ਤਾਂ ਮਹਾਰਾਜ ਨੇ 5 ਜਗਾੜੇ ਲਾਏ, ਕਿ ਕੋਈ ਇਹ ਨਾ ਕਹਿ ਦੇ ਕਿ ਕਲਗੀਧਰ ਪਾਤਸ਼ਾਹ ਜੀ ਥੋੜ੍ਹਾ, ਹੈ ਨਾ, ਹੋ ਗਏ ਨੇ। ਤਾਂ ਮੈਨੂੰ ਤਾਂ ਉਹ ਵਰਡ ਵੀ ਨਹੀਂ ਕਹੇ ਜਾਂਦੇ, ਹੈ ਨਾ, ਜਿੱਦਾਂ ਆਪਾਂ ਉਹ ਲਫ਼ਜ਼ ਇਸਤੇਮਾਲ ਹੀ ਨਹੀਂ ਕਰ ਸਕਦੇ। ਹਾਂ, ਅਤੇ ਮਹਾਰਾਜ ਦਾ ਅਤੇ ਕਹਿੰਦੇ ਨੇ ਨਾ ਕਿ ਜਿਹੜਾ ਉਹਨਾਂ ਦਾ ਨਾਮ ਜਪੇ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਜਾਂਦਾ, ਹੈ ਨਾ। ਉਹ ਤਾਂ ਆਪ ਤਾਂ ਬਾ ਕਮਾਲ ਸਨ। ਹਾਂ, ਕਹਿੰਦੇ ਨੇ ਨਾ ਕਿ ਇੱਕ ਜਗ੍ਹਾ 'ਤੇ ਬਾਬਾ ਆਪਣਾ 5 ਪਿਆਰਿਆਂ 'ਚੋਂ, ਹੈ ਨਾ, ਭਾਈ ਦਇਆ ਸਿੰਘ ਜੀ ਨੇ ਕਿਹਾ ਮਹਾਰਾਜ ਲੜਾਈ, ਤਾਂ ਕਹਿੰਦੇ ਨੇ ਕਿ ਅੱਲਾ ਯਾਰ ਖਾਂ ਜੋਗੀ ਜੀ ਨੇ ਬੜੀ ਪਿਆਰੀ ਉੱਥੇ ਗੱਲ ਕੀਤੀ। ਉਹਦਾ ਮਤਲਬ ਸੀ ਕਿ ਇਜਾਜ਼ਤ ਹੀ ਨਹੀਂ ਆ ਯੁੱਧ ਕਰਨ ਦੀ, ਹੈ ਨਾ, ਲੜਾਈ ਕਰਨ ਦੀ ਇਜਾਜ਼ਤ ਹੀ ਨਹੀਂ ਹੈ, ਵਰਨਾ ਅਸੀਂ ਤਾਂ ਜਿਹੜਾ ਇਹ ਆਪਣੇ ਲੋ ਸਮਝ ਰਹੇ ਨੇ। ਮੈਂ ਹਮੇਸ਼ਾ ਕਹਿੰਦਾ ਇਹ ਮੁਗਲ ਦੀਆਂ ਦੂਸਰੇ ਸਮਝਦੇ ਸਨ, ਫੌਜਾਂ ਜਿਹੜੀਆਂ ਮੁਖਾਲਿਫ ਸਨ ਉਹ ਸਮਝਦੀਆਂ ਸਨ ਇਹ ਸਾਡਾ ਚਮਨ ਹੈ ਨਾ। ਤਾਂ ਉਹ ਕਹਿੰਦੇ ਨੇ ਇਹਨਾਂ ਦੇ ਚਮਨ ਦੀ ਮਿੱਟੀ ਤੱਕ ਉਡਾ ਦਈਏ ਜੇ ਆਪਾਂ ਯੁੱਧ ਕਰਨਾ ਹੋਏ। ਫਿਰ ਮਹਾਰਾਜ ਨੇ ਇੱਕ ਉੱਥੇ ਦਿਖਾਇਆ ਵੀ ਕਿ ਜਦੋਂ ਬਾਬਾ ਅਜੀਤ ਸਿੰਘ, ਬਾਬਾ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ ਹੋਈ, ਹੈ ਨਾ, ਤਾਂ ਫਿਰ ਮਹਾਰਾਜ ਨੇ ਇੱਕ ਤੀਰ ਚਲਾਇਆ। ਅੱਛਾ। ਹਾਂ, ਉਸ ਤੀਰ ਦੇ ਨਾਲ ਹੀ ਨਾ ਫੱਟ ਲੱਗਿਆ, ਨਾ ਕਿਸੇ ਨੂੰ ਜ਼ਖਮ ਆਇਆ। ਹਾਂ, ਉਹਦੇ ਨਾਲ ਹੀ ਬਹੁਤ ਜਿਹੜਾ ਸੀ ਬੰਦੇ ਜਿਹੜੇ ਸਾਨੂੰ ਪੂੜੇ ਹੋ ਗਏ। ਹਾਂ, ਬੜੀ ਫੌਜ ਪੂੜੀ ਹੋਈ। ਹਾਂ, ਤਾਂ ਉਹ ਕਿਤੇ ਨਾ ਕਿਤੇ ਤੇ ਇਹ ਚੀਜ਼ਾਂ ਸਨ, ਹੈ ਨਾ। ਅਤੇ ਮੈਂ ਹਮੇਸ਼ਾ ਕਹਿੰਦਾ ਕਿ ਚਮਕੌਰ ਦੀ ਗੜੀ, ਸਰਹੰਦ, ਅਨੰਦਪੁਰ ਸਾਹਿਬ ਦਾ ਕਿਲ੍ਹਾ, ਸਰਸਾ ਨਦੀ, ਉਹ ਹਮੇਸ਼ਾ ਹਰ ਇਨਸਾਨ ਨੂੰ ਹਿਲਾ ਕੇ ਰੱਖ ਦਿੰਦੀ ਹੈ। ਉਹ ਇੱਕ ਬਹੁਤ ਸਾਡੇ ਪਿਆਰ ਵਾਲੇ ਸਾਨੂੰ ਹਮੇਸ਼ਾ ਕਹਿੰਦੇ ਹੁੰਦੇ ਸਨ ਕਿ ਕਿਸੇ ਦਾ ਇੱਕ ਸ਼ਹੀਦ ਹੋਇਆ, ਹੈ ਨਾ, ਅਤੇ ਉਹਨਾਂ ਨੇ ਪੂਰੀ ਦੁਨੀਆ ਦੇ ਉੱਤੇ ਪ੍ਰਚਾਰ ਕੀਤਾ। ਸਿੱਖ ਕੌਮ ਦਾ ਕੋਈ ਵੀ ਐਸਾ ਦਿਨ ਨਹੀਂ, ਮਤਲਬ 365 ਦਿਨਾਂ 'ਚ ਕੋਈ ਐਸਾ ਦਿਨ ਨਹੀਂ ਹੋਏਗਾ ਜਦੋਂ ਇਹਨਾਂ ਦਿਨਾਂ ਦੇ ਵਿੱਚ
ਸ਼ਹੀਦੀਆਂ ਨਹੀਂ ਹੋਈਆਂ। ਸ਼ਹੀਦੀਆਂ ਹਰ ਸਫਾ ਹਰ ਬਾਪ ਸ਼ਹਾਦਤ ਦਾ ਪੜਿਆ ਬਾਪ ਹੈ। ਬਸ ਮੇਰਾ ਖਿਆਲ ਆਇਆ ਕਿ ਦੱਸਣਾ ਨਹੀਂ ਆ ਰਿਹਾ। ਰਾਣਾ ਸਾਹਿਬ, ਉਹ ਤਾਂ ਇਸੇ ਤਰ੍ਹਾਂ ਨਾ ਕਿ ਜਦੋਂ ਕਿਤੇ ਆਪਾਂ ਪੰਜਾਬ ਦੀ ਤਾਰੀਖ ਵੇਖਦੇ ਹਾਂ ਨਾ ਜਾਂ ਪਿਛੋਕੜ 'ਚ ਨਜ਼ਰ ਮਾਰਦੇ ਹਾਂ, ਤਾਂ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿੰਨੇ ਪੰਜਾਬ ਨੂੰ ਪੜ੍ਹਨਾ ਨਾਨਕ ਨੂੰ ਪੜ੍ਹ ਲਵੇ ਤੇ ਉਹਨੂੰ ਪੰਜਾਬ ਸਮਝ ਆ ਜਾਏਗਾ। ਨਾਨਕ ਦੀ ਚਲਾਈ ਰੀਤ ਜਿਹੜੀ ਆ ਹੁਣ ਤੱਕ ਚੱਲਦੀ ਆਉਂਦੀ ਆ। ਔਰ ਪੰਜਾਬ ਵਾਸਤੇ ਅਗਰ ਆਪਾਂ ਗੱਲ ਕਰੀਏ ਨਾ ਵੀ ਓਵਰਆਲ ਤਾਂ ਪੰਜਾਬੀ ਆਪਾਂ ਸਾਰੇ, ਲੇਕਿਨ ਜੇ ਇੰਡੀਵਿਜੂਅਲ ਗੱਲ ਕਰੀਏ ਤਾਂ ਸਿੱਖਾਂ ਦਾ ਬੜਾ ਵੱਡਾ ਰੋਲ ਹੈ। ਇਹਨਾਂ ਗੱਡਿਆਂ ਦੇ ਗੱਡੇ ਸਿਰਾਂ ਦੇ ਦਿੱਤੇ ਨੇ ਆਪਣੇ ਪੰਜਾਬ ਵਾਸਤੇ। ਬਾਬਾ ਜੀ ਉਹਦੀ ਵਜ੍ਹਾ ਸੀ ਇੱਕ, ਬਾਬਾ ਜੀ ਉਹਦੀ ਵਜ੍ਹਾ ਇਹ ਸੀ ਕਿ ਇਹ ਕਹਾਣੀ, ਇਹ ਦਾਸਤਾਨ ਜਿਹੜੀ ਹੈ ਇੱਥੋਂ ਸ਼ੁਰੂ ਨਹੀਂ ਹੋਈ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਤੋਂ। ਇਹ ਦਾਸਤਾਨ ਸ਼ੁਰੂ ਹੋਈ ਗੁਰੂ ਨਾਨਕ ਪਾਤਸ਼ਾਹ ਜੀ ਤੋਂ। ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਨਾ, ਜੋ ਕੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇਹ ਤਾਂ ਮਹਾਰਾਜ ਆਪ ਕਹਿ ਰਹੇ ਕਿ ਜਿਹਨੇ ਮੇਰੀ ਗਲੀ ਚ ਆਣਾ ਸਿਰ ਤਲੀ ਤਾਂ ਧਰ ਕੇ ਆਏ। ਬਿਲਕੁਲ। ਉਹ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ 1699 ਚ ਕਿਹਾ ਸੀ ਨਾ ਕਿ ਮੈਨੂੰ ਸਿਰ ਚਾਹੀਦੇ ਨੇ। ਤੇ ਕੋਈ 80 ਲੱਖ ਕਹਿੰਦਾ, ਕੋਈ 1 ਲੱਖ ਕਹਿੰਦਾ, ਹੈ ਨਾ। ਵਿਦਵਾਨ ਲਿਖਦੇ 80,000 ਚੋਂ 1 ਲੱਖ ਚੋਂ ਕਿੰਨੇ ਉੱਠੇ? 5 ਪ੍ਰਵਾਨ ਹੋ ਗਏ। ਉਹ 5 ਜਿਹੜੇ ਪ੍ਰਵਾਨ ਹੋਏ ਉਹ ਪਿਆਰੇ ਬਣ ਗਏ, ਹੈ ਨਾ। ਉਹ ਹਮੇਸ਼ਾ ਵਾਸਤੇ ਅਮਰ ਹੋ ਗਏ। ਬਿਲਕੁਲ। ਨਾਮ ਜ਼ਿੰਦਾ ਉਹਨਾਂ ਦਾ ਰਹੇਗਾ ਜਿਹਨੇ ਕੁਝ ਕਰਨਾ। ਜਦੋਂ ਮੰਗ ਆਏ ਪੂਰੀ ਆਏ, ਜਦੋਂ ਮਹਿਬੂਬ ਮੰਗੇ ਤੇ ਜਾਨ ਦੇਣੀ ਪੈਂਦੀ। ਫਿਰ ਕਿੰਤੂ ਮਿੰਤੂ ਇਹ ਨਹੀਂ ਕਰਨਾ। ਔਰ ਨਾ ਹੀ ਮੈਂ ਹਮੇਸ਼ਾ ਕਹਿੰਦਾ ਕਿ ਇਹਨਾਂ ਮਾਮਲਾਤ ਨੂੰ ਹਮੇਸ਼ਾ ਅਕਲ ਦੀ ਕਸੌਟੀ 'ਤੇ ਨਹੀਂ ਫੜਕਣਾ ਚਾਹੀਦਾ। ਉਹ ਇਕਬਾਲ ਸਾਹਿਬ ਅਲਾ ਰਹਿਮਾ ਕਹਿੰਦੇ ਨੇ, ਉਹਨਾਂ ਦਾ ਇੱਕ ਸ਼ੇਰ ਹੈ ਲਾਮਾ ਇਕਬਾਲ ਦਾ, ਉਹ ਕਹਿੰਦੇ ਨੇ, ਅਕਲ ਕੋ ਤਨਕੀਦ ਸੇ ਫੁਰਸਤ ਨਹੀਂ, ਇਸ਼ਕ ਪਰ ਆਮਾਲ ਕੀ ਬੁਨਿਆਦ ਰੱਖ। ਹੈ ਨਾ। ਤਾਂ ਬਾਬਾ ਜੀ ਇਸ਼ਕ ਦੇ ਸੌਦੇ ਜਿਹੜੇ ਨੇ ਨਾ ਉਹ ਨਜ਼ਰ ਆ ਰਹੇ ਸਨ ਚਮਕੌਰ ਦੀ ਗੜੀ 'ਚ ਵੀ, ਉਹ ਆਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਵੀ। ਉਹ ਅੱਗੋਂ ਮੈਂ ਹਮੇਸ਼ਾ ਕਹਿੰਦਾ ਜਦੋਂ ਤੱਕ ਪੰਥ ਰਹੂਗਾ ਹਮੇਸ਼ਾ ਰਹੂਗਾ, ਉਹ ਹਮੇਸ਼ਾ ਨਜ਼ਰ ਆਉਂਦੇ ਰਹਿਣਗੇ। ਅੱਛਾ ਰਾਣਾ ਸਾਹਿਬ, ਸਾਨੂੰ ਇਹ ਦੱਸੋ ਕਿ ਵਜ਼ੀਰ ਖਾਂ ਦੇ ਦਰਬਾਰ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਕਿਵੇਂ ਪੇਸ਼ ਕੀਤਾ ਗਿਆ? ਉੱਥੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਨ ਵਾਲਾ ਕੌਣ ਬੰਦਾ ਸੀ ਤੇ ਉਹ ਕਿੱਥੇ ਦਾ ਸੀ? ਬਾਬਾ ਜੀ ਦਾਸਤਾਨ ਤਾਂ ਇੰਨੀ ਲੰਮੀ ਆ ਨਾ, ਹੈ ਨਾ, ਕਿ ਆਪਾਂ ਨਹੀਂ ਗੱਲਬਾਤ ਕਰ ਹੀ ਨਹੀਂ ਸਕਦੇ। ਦਿਹਾੜੀਆਂ ਬਾਬਾ ਜੀ ਜ਼ਿੰਦਗੀਆਂ ਲੰਘ ਜਾਣ ਹੈ ਨਾ। ਪੀੜਾਂ ਬੇਸਿਕਲੀ ਤੁਸੀਂ ਕਹਿ ਲਓ ਕਿ ਪੀੜਾਂ ਨੇ। ਇਹ ਪੀੜਾਂ ਨੇ ਜਿਹੜੀਆਂ ਕਦੀ ਨਹੀਂ ਮੁੱਕਣੀਆਂ। ਇਹ ਉਹੋ ਜਿਹੇ ਜ਼ਖਮ ਨੇ ਜਿਹੜੇ ਹਰ ਸਾਲ ਤਾਜ਼ਾ ਹੁੰਦੇ ਨੇ। ਔਰ ਮੈਂ ਮਤਲਬ ਕਿਸੇ ਨੇ ਕਹਿਣਾ ਇਹ ਜ਼ਖਮ ਨੇ ਜਿਹੜੇ ਹਰ ਸਾਲ ਤਾਜ਼ਾ ਹੁੰਦੇ ਨੇ, ਮੈਂ ਕਿਹਾ ਇਹ ਉਹ ਜ਼ਖਮ ਨੇ ਜਿਹੜੇ ਹਮੇਸ਼ਾ ਤਾਜ਼ਾ ਰਹਿਣੇ ਚਾਹੀਦੇ ਨੇ, ਤਾਂ ਕਿ ਤੁਹਾਡੇ ਆਉਣ ਵਾਲੀਆਂ ਤੁਹਾਨੂੰ ਪਤਾ ਹੋਏਗਾ ਕਿ ਮਹਾਰਾਜ ਨਾਲ ਕੀ ਹੋਇਆ। ਤੁਸੀਂ ਆਪਣੀ ਔਲਾਦ ਨੂੰ ਦੱਸੋਗੇ ਤੇ ਤੁਹਾਡੀ ਔਲਾਦ ਹਮੇਸ਼ਾ ਸੋਚੇਗੀ। ਜਦੋਂ ਸੋਚੇਗੀ ਫਿਰ ਉਹ ਜ਼ੁਲਮ ਦੇ ਖਿਲਾਫ ਖਲੋਏਗੀ। ਉਹ ਕਿਸੇ ਨਾਲ ਜ਼ੁਲਮ ਨਹੀਂ ਕਰੇਗੀ, ਉਹ ਕਿਸੇ ਨਾਲ ਧੱਕਾ ਨਹੀਂ ਕਰੇਗੀ, ਕਿਸੇ ਨਾਲ ਦੋ ਨੰਬਰੀ ਨਹੀਂ ਕਰੇਗੀ, ਕਿਸੇ ਦੇ ਨਾਲ ਝੂਠ ਨਹੀਂ ਬੋਲੇਗੀ, ਕਿਸੇ ਦੀਆਂ ਨਾਲ ਝੂਠੀਆਂ ਸਹੁੰ ਨਹੀਂ ਖਾਏਗੀ। ਤੇ ਹਮੇਸ਼ਾ ਆਪਣੀਆਂ ਔਲਾਦਾਂ ਨੂੰ ਇਹ ਜਿਹੜਾ ਸਾਕਾ ਹੈ ਇਹਦਾ ਇੱਕ ਪਹਿਲੂ ਹਮੇਸ਼ਾ ਹਰ ਰਾਤ ਸੁਣਾਉਣਾ ਚਾਹੀਦਾ ਹੈ ਨਾ। ਤੇ ਆਪ ਜੀ ਨੇ ਜਿੱਦਾਂ ਕਿਹਾ ਕਿ ਵਜ਼ੀਰ ਖਾਨ ਦਾ ਦਰਬਾਰ, ਹੈ ਨਾ ਭਾਜੀ, ਉਹ ਦਰਬਾਰ ਤਾਂ ਹੈ ਹੀ ਨਹੀਂ ਸੀ। ਅੱਛਾ। ਹੈ ਨਾ। ਬਾਜ਼ਾਰਨ ਉਹਨਾਂ ਵਾਸਤੇ ਦਰਬਾਰ ਸੀ, ਉਹਨਾਂ ਵਾਸਤੇ ਦਰਬਾਰ ਸੀ, ਤੇ ਦਰਬਾਰ ਹੈ ਹੀ ਨਹੀਂ ਸੀ, ਹੈ ਨਾ। ਇਹ ਤਾਂ ਉਹ ਸੀ ਜਿੱਥੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ ਕਿਹਨਾਂ ਹਾਲਾਤਾਂ 'ਚ ਫਿਰ ਲਿਆਏ ਗਏ, ਹੈ ਨਾ। ਇਹ ਬਹੁਤ, ਹੈ ਨਾ। ਚਲੋ ਤੁਸੀਂ ਇੰਝ ਕਰੋ ਨਾ, ਸਾਨੂੰ ਸ਼ਾਰਟ ਕਰਕੇ ਦੱਸ ਦਿਓ ਵੀ ਉਹਨਾਂ ਨੂੰ ਦਰਬਾਰ ਦੇ ਵਿੱਚ ਕਿਵੇਂ ਪੇਸ਼ ਕੀਤਾ ਗਿਆ, ਔਰ ਉਹਨਾਂ ਦੀ ਹਾਂ 'ਚ ਨਾਅਰਾ ਕਿਹਨੇ ਮਾਰਿਆ, ਤੇ ਹਾਂ ਦਾ ਨਾਅਰਾ ਮਾਰਨ ਵਾਲਾ ਬੰਦਾ ਕੌਣ ਸੀ, ਕਿੱਥੋਂ ਦਾ ਸੀ? ਜਦੋਂ ਨਾ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਤੋਂ ਬਾਅਦ ਕੁਮੇ ਮਾਸ਼ਕੀ ਦੇ ਘਰ ਆਏ, ਤੇ ਜਦੋਂ ਮਾਤਾ ਜੀ ਨੇ 5 ਚੂੜੀਆਂ ਦਿੱਤੀਆਂ ਨਾ, ਉਦੋਂ ਗੰਗੂ ਸਿਰ ਤੇ ਖਲੋਤਾ ਦਾ ਸੀ। ਅੱਛਾ। ਇਹਨੇ ਉਹ ਦੇਖ ਲਿੱਤਾ ਕਿ ਸੋਨੇ ਦੀਆਂ ਜਿਹੜੀਆਂ ਅਸ਼ਰਫੀਆਂ ਨੇ ਔਰ ਜਿਹੜੇ ਜ਼ੇਵਰਾਤ ਨੇ ਔਰ ਮਹਾਰਾਜ ਦੇ ਬੇਸ਼ਕੀਮਤੀ ਜਿਹੜੇ ਹੀਰੇ ਨੇ ਉਸ ਥੈਲੀ ਦੇ ਅੰਦਰ ਨੇ। ਉਹਦਾ ਦਿਲ ਬੇਈਮਾਨ ਹੋ ਗਿਆ। ਉਹਨੇ ਜਾਣ ਕੇ ਲੰਬੇ ਰਾਵਾਂ ਤੋਂ ਪਾਇਆ। ਅੱਛਾ। ਲੰਬੇ ਰਾਵਾਂ ਤੋਂ ਪਾ ਕੇ ਉਹਨੇ ਗਲਤ ਰਾਹ ਦੱਸਿਆ, ਔਰ ਫਿਰ ਉਹਨੇ ਇੱਕ ਉਹੀ ਕਾਨਿਆਂ ਦਾ ਹੈ ਸੀ, ਹੈ ਨਾ, ਉੱਚੀ ਉੱਚੀ ਘਾਹ ਸੀ, ਉਹਦੇ ਕੋਲ ਬਿਠਾ ਕੇ ਕਹਿੰਦਾ ਕਿ ਮਾਤਾ ਜੀ ਦੁਸ਼ਮਣ ਬਹੁਤ ਵੈਰੀ ਹੋਇਆ ਦਾ, ਤੁਸੀਂ ਇੰਝ ਕਰੋ ਕਿ ਅੱਜ ਦੀ ਰਾਤ ਮੇਰੇ ਵੱਲ ਠਹਿਰੋ ਤੇ ਫਿਰ ਆਪਾਂ ਅੱਗੇ ਕੂਚ ਕਰਾਂਗੇ, ਦੇਖਾਂਗੇ। ਜਦੋਂ ਤੱਕ ਤੁਸੀਂ ਸਾਡੇ ਕੋਲ ਰਵੋ ਉਦੋਂ ਤੱਕ, ਜਦੋਂ ਤੱਕ ਹਾਲਾਤ ਠੀਕ ਨਾ ਹੋ ਜਾਣ।
ਮਾਤਾ ਜੀ ਨੇ ਕਿਹਾ ਇਹ ਤਾਂ ਰਸੋਈ ਵੀ ਸੀ, ਰਹਿੰਦਾ ਵੀ ਸੀ, ਮਹਾਰਾਜ ਦੇ ਅਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਨਾਲ ਵੀ ਹੁੰਦਾ ਸੀ, ਹੈ ਨਾ। ਇਤਮਾਦ ਕੀਤਾ ਤਾਂ ਉਹਦੀ ਬੀਵੀ ਵੀ ਜਿਹੜੀ ਸੀ, ਉਹਦੀ ਘਰ ਵਾਲੀ, ਉਹ ਵੀ ਬਹੁਤ ਤੇਜ਼ ਤਰਾਜ਼ ਸੀ। ਹਾਂ, ਉਹ ਫਿਰ ਹੋਇਆ ਇੰਜ ਕਿ ਜਦੋਂ ਰਾਤ ਹੋਈ, ਮਾਤਾ ਜੀ ਆਰਾਮ ਕਰਨ ਲੱਗੇ ਤੇ ਉਹਨੇ ਉਹ ਜਿਹੜੀ ਥੈਲਾ ਸੀ ਨਾ, ਉਹ ਚੱਕ ਕੇ ਸਾਈਡ 'ਤੇ ਕਰਤਾ। ਅੱਛਾ। ਧੰਨ ਮਾਤਾ ਗੁਜਰ ਕੌਰ ਜੀ ਨੇ ਕਿਹਾ ਕਿ ਚੰਗਾ ਕੀਤਾ, ਤੂੰ ਘਰ ਦਾ ਬੰਦਾ, ਤੂੰ ਇਹ ਥੈਲੀ ਛੁਪਾ ਦਿੱਤੀ। ਹਾਲਾਤ ਕਿੰਨੇ ਖਰਾਬ ਨੇ। ਉਹ ਕਹਿੰਦਾ ਕਿਹੜੀ ਥੈਲੀ? ਮਾਤਾ ਜੀ ਨੇ ਕਿਹਾ ਜਿਹੜੀ ਗਹਿਣਿਆਂ ਦੀ ਥੈਲੀ ਸੀ। ਉਹਨੇ ਕਿਹਾ ਇੱਕ ਤੇ ਮੈਂ ਤੁਹਾਨੂੰ ਪਨਾਹ ਦਿੱਤੀ, ਤੇ ਦੂਸਰਾ ਤੁਸੀਂ ਮੇਰੇ ਤੇ ਇਲਜ਼ਾਮ ਲਾ ਰਹੇ ਹੋ। ਇਹ ਕੀ ਕੀਤਾ ਤੁਸੀਂ? ਮੈਂ ਤਾਂ ਥੈਲੀ ਲਿੱਤੀ ਨਹੀਂ। ਮਾਤਾ ਜੀ ਨੇ ਕਿਹਾ ਮੈਂ ਤੈਨੂੰ ਆਪ ਦੇਖਿਆ। ਬਟ ਉਹ ਉਲਝ ਗਿਆ। ਉਸਨੇ ਗੁੱਸੇ ਨਾਲ ਕਿਹਾ ਕਿ ਠੀਕ ਹੈ, ਜੇ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ, ਮੈਂ ਹੁਣੇ ਜਾ ਕੇ ਸੂਬੇਦਾਰ ਦੀ ਕਚਹਿਰੀ 'ਚ ਦੱਸਣਾ, ਮੈਂ ਹੁਣੇ ਜਾ ਕੇ ਥਾਣੇ 'ਚ ਦੱਸਣਾ। ਉਹਨੇ ਫਿਰ ਉਹ ਕੋਤਵਾਲੀ 'ਚ ਗਿਆ। ਹਾਂ, ਉੱਥੇ ਫਿਰ ਮਨੀ ਖਾਂ ਤੇ ਜਾਨੀ ਖਾਂ ਦੋ ਸਨ, ਹੈ ਨਾ, ਪਹਿਰੇਦਾਰ। ਉਹ ਫਿਰ ਚੌਧਰੀ ਕੋਲ ਗਿਆ, ਚੌਧਰੀਆਂ ਦੇ ਨਾਲ ਉਹ ਫਿਰ ਕੋਤਵਾਲੀ 'ਚ ਗਿਆ। ਕੋਤਵਾਲੀ 'ਚੋਂ ਪੁਲਿਸ ਆਈ ਤਾਂ ਫਿਰ ਧੰਨ ਮਾਤਾ ਗੁਜਰ ਕੌਰ ਜੀ ਔਰ ਧੰਨ ਬਾਬਾ ਜ਼ੋਰਾਵਰ ਸਿੰਘ ਔਰ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਨਾਲ ਲਿਜਾ ਕੇ ਫਿਰ ਉਹਨਾਂ ਨੇ ਪੇਸ਼ ਕੀਤਾ ਸੂਬੇ ਦੀ ਕਚਹਿਰੀ 'ਚ। ਉਹ ਫਿਰ 3 ਦਿਨ ਲੱਗ ਗਏ, ਹੈ ਨਾ। ਫਿਰ ਉਹ ਠੰਡੇ ਬੁਰਸ਼ 'ਤੇ ਰੱਖਿਆ। ਉਹ ਫਿਰ ਅੱਗੇ ਆਪਾਂ ਦੱਸਾਂਗੇ। ਹਾਂ, ਬਿਲਕੁਲ ਬਾਬਾ ਜੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਦਾਂ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨ ਦੇ ਸਾਹਮਣੇ ਲਿਆਏ ਗਏ, ਹਾਂ, ਤਾਂ ਉਹ ਬੜਾ ਖੂਬਸੂਰਤ ਵਾਕਿਆ। 2 ਦਫਾ ਲਿਆਏ ਗਏ, ਹੈ ਨਾ। ਕਹਿੰਦੇ ਨੇ ਕਿ ਬਜ਼ਾਹਰਨ ਤਾਂ 7 ਤੇ 9 ਸਾਲ ਦੇ ਬੱਚੇ ਸਨ, ਹੈ ਨਾ, ਬਟ ਜੋ ਉਹਨਾਂ ਨੇ ਮੈਸੇਜ ਦਿੱਤਾ ਦਰਬਾਰ ਦੇ ਅੰਦਰ, ਉਹ ਬੇਮਿਸਾਲ ਸੀ। ਉਹ ਬੇਮਿਸਾਲ ਵੀ ਸੀ ਔਰ ਹਮੇਸ਼ਾ ਯਾਦ ਰੱਖਿਆ ਜਾਏਗਾ। ਜਦੋਂ ਉਹਨਾਂ ਨੂੰ ਬਾਰ-ਬਾਰ ਜ਼ੋਰ ਲਾ ਰਹੇ ਸਨ, ਹੈ ਨਾ, ਤਾਂ ਉਹ ਡਟੇ ਦੇ ਸਨ, ਬਿਲਕੁਲ ਹੱਕ ਸੱਚ ਦੇ ਉੱਤੇ ਉਹ ਬਿਲਕੁਲ ਡਟੇ ਦੇ ਸਨ। ਔਰ ਜਿੱਦਾਂ ਉਹਨਾਂ ਨੂੰ ਗੁਲੇਲੇ ਮਾਰੇ ਗਏ, ਮਤਲਬ ਕਿਆ ਇਹ ਤਾਂ ਹੈ ਹੀ ਨਹੀਂ ਹੈ ਨਾ, ਕਿਤੇ ਵੀ ਨਹੀਂ ਲਿਖਿਆ ਦਾ। ਇੱਦਾਂ ਹੀ ਹੈ ਨਾ, ਜਿੱਦਾਂ ਕਾਜ਼ੀ ਨੇ ਬੁਲਾਇਆ ਅਤੇ ਕਾਜ਼ੀ ਨੇ ਬੁਲਾ ਕੇ ਕਿਹਾ ਕਿ ਦੱਸੋ ਜੀ ਛੋਟੇ ਸਾਹਿਬਜ਼ਾਦਿਆਂ ਦੀ ਸਜ਼ਾ ਕੀ ਹੈ, ਹੈ ਨਾ। ਤਾਂ ਉਹਨਾਂ ਨੇ ਕਿਹਾ ਕਿ ਇਸਲਾਮ 'ਚ ਤਾਂ ਸਜ਼ਾ ਨਹੀਂ ਹੈ ਬੱਚਿਆਂ ਨੂੰ, ਹੈ ਨਾ। ਇਸਲਾਮ 'ਚ ਬੱਚਿਆਂ ਨੂੰ ਤਾਂ ਕੋਈ ਸਜ਼ਾ ਨਹੀਂ ਹੁੰਦੀ। ਤਾਂ ਕਰੀਬੋਂ ਬੋਲਿਆ ਜਿੱਦਾਂ ਆਪ ਜੀ ਨੇ ਕੁਐਸਚਨ ਕੀਤਾ ਸੁਚਾਨੰਦ ਦਾ। ਇਹ ਬਹੁਤ ਵੱਡਾ ਬਜ਼ਾਹਰਨ ਵਿਦਵਾਨ ਸੀ। ਇਹਦੇ ਹੀ ਵੱਡ ਵਡੇਰਿਆਂ ਨੇ, ਇਹਦੇ ਵੱਡ ਵਡੇਰੇ ਸਨ ਚੰਦੂ ਪਾਪੀ, ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦੇ ਵੱਡ ਵਡੇਰੇ ਚੰਦੂ ਪਾਪੀ, ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ, ਕੇਸਾਂ 'ਚ ਰੇਤਾ ਪਾਈ, ਉਬਲਦਾ ਪਾਣੀ ਪਾਇਆ ਗਿਆ। ਸਾਰਾ ਕੁਝ ਜਿਹੜੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਤਸੀਹੇ ਦਿੱਤੇ ਗਏ, ਸਾਰੇ ਇਹਨਾਂ ਦੇ ਵੱਡ ਵਡੇਰਿਆਂ ਨੇ ਦਿੱਤੇ। ਇਹਨੇ ਕੋਲੋਂ ਬਹਿ ਕੇ ਕਿਹਾ ਕਿ ਕਿਆ ਦੱਸੋ ਜੀ ਇਸਲਾਮ ਦੇ ਅੰਦਰ ਇੱਕ ਖਾਸ ਚੀਜ਼ ਦਾ ਨਾਮ ਲਿਆ। ਹੁਣ ਮੇਰਾ ਨਹੀਂ ਹੈ ਕਿ ਮੈਂ ਉਸ ਤਰ੍ਹਾਂ ਨਾਮ ਲਵਾਂ, ਹੈ ਨਾ, ਤਾਂ ਉਹ ਨਾਮ ਲਵਾਂ ਮੈਂ। ਅਤੇ ਉਹਨਾਂ ਨੇ ਕਿਹਾ ਕਿ ਕਿਆ ਉਹ ਇਸਲਾਮ 'ਚ ਜੀ ਉਹ ਅਗਰ ਦੇਖੋ ਤਾਂ ਉਹਨੂੰ ਕੀ ਕਰਨਾ ਚਾਹੀਦਾ? ਤਾਂ ਕਾਜ਼ੀ ਨੇ ਕਿਹਾ ਉਹਨੂੰ ਮਾਰ ਦੇਣਾ ਚਾਹੀਦਾ। ਅੱਛਾ, ਤਾਂ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਨੇ ਉਹ ਵੱਡੇ ਹੋ ਕੇ ਕੀ ਬਣਦੇ ਨੇ? ਮੇਰਾ ਨਹੀਂ, ਹੈ ਨਾ, ਉਹ ਲਫ਼ਜ਼ ਮੇਰਾ ਨਹੀਂ ਬੋਲਿਆ, ਮੇਰੇ ਵੀ ਦਿਮਾਗ 'ਚ ਆ ਰਿਹਾ ਹੈ, ਠੀਕ ਹੈ ਨਾ। ਉਹ ਵੱਡੇ ਹੋ ਕੇ ਬੰਦੇ, ਉਹਨੇ ਕਿਹਾ ਵੱਡੇ ਹੋ ਕੇ ਵੀ ਉਹੀ ਸ਼ੈ ਬੰਦੇ ਨੇ। ਬਿਲਕੁਲ ਕਿਹਾ ਫਿਰ ਉਹਨਾਂ ਨੂੰ ਛੋਟੇ ਹੁੰਦੇ ਹੀ ਮਾਰ ਦੇਣਾ ਚਾਹੀਦਾ, ਠੀਕ ਹੈ ਨਾ। ਤਾਂ ਫਿਰ ਵੀ ਮੈਂ ਕਹਿੰਦਾ ਕਿ ਉਸ ਦਰਬਾਰ ਦੇ, ਉਹ ਸੋ ਕਾਲਡ ਦਰਬਾਰ ਜਿਹੜਾ ਸੀ, ਹੈ ਨਾ, ਜਾਂ ਜੋ ਵੀ ਉਹ ਲੋਕ ਬੈਠੇ ਦੇ ਸਨ ਉਸ ਜਗ੍ਹਾ ਦੇ ਉੱਤੇ, ਉਹ ਕਿੱਦਾਂ ਦੇ ਲੋਕ ਸਨ, ਹੈ ਨਾ, ਜਿਹੜਾ ਉੱਥੇ ਦਰਬਾਰ ਲੱਗਾ ਹੋਇਆ ਸੀ। ਮਤਲਬ ਕਿੱਦਾਂ ਦੇ ਲੋਕ ਸਨ ਕਿ ਉਹਨਾਂ ਦੇ ਸਾਹਮਣੇ ਜ਼ੁਲਮ ਹੋ ਰਿਹਾ, ਜਿੰਦਾਂ ਬੱਚਿਆਂ ਨੂੰ ਨੀਹਾਂ 'ਚ ਚਿਣਾਇਆ ਜਾ ਰਿਹਾ, ਤੇ ਕੋਈ ਹਾਂ ਦਾ ਨਾਅਰਾ ਨਹੀਂ ਮਾਰ ਰਿਹਾ, ਦਰਖਤ ਦੇ ਨਾਲ ਬੰਨ੍ਹ ਕੇ ਗਲੇਲੇ ਮਾਰੇ ਜਾ ਰਹੇ ਨੇ। ਕਿ ਬਾਬਾ ਫਤਿਹ ਸਿੰਘ ਜੀ ਦੇ ਲਾਈਕ ਇੰਨਾ ਖੂਨ ਸੀ ਆਪ ਜੀ ਦੇ ਚਿਹਰੇ 'ਤੇ, ਹੈ ਨਾ, ਕਿ ਅੱਖਾਂ ਖੁੱਲ੍ਹ ਨਹੀਂ ਰਹੀਆਂ ਸਨ, ਹੈ ਨਾ, ਖੂਨ ਦੇ ਨਾਲ। ਤਾਂ ਫਿਰ ਵੀ ਉਹ ਹੱਕ ਸੱਚ ਦਾ ਆਵਾਜ਼ ਬੁਲੰਦ ਕਰੀ ਜਾ ਰਹੇ ਸਨ, ਬਿਲਕੁਲ। ਅਤੇ ਮੈਂ ਹਮੇਸ਼ਾ ਕਹਿੰਦਾ ਕਿ ਉੱਥੇ ਜਿੱਦਾਂ ਉਹਨਾਂ ਨੇ ਕਿਹਾ ਜੀ ਠੀਕ ਹੈ, ਮਾਰ ਦਿਓ ਇਹਨਾਂ ਨੂੰ। ਉੱਥੇ ਫਿਰ ਖਾਨ ਸ਼ੇਰ ਮੁਹੰਮਦ ਕੋਟਲੇ ਵਾਲੇ ਨਵਾਬ ਬੋਲੇ, ਉਹਨਾਂ ਆ ਕੇ ਫਿਰ ਹਾਂ ਦਾ ਨਾਅਰਾ ਲਾਇਆ। ਨਵਾਬ ਸਾਹਿਬ ਨੇ ਕਿਹਾ ਕਿ ਤੈਨੂੰ ਪਤਾ ਨਹੀਂ ਹੈ, ਉਹਨਾਂ ਨੇ ਇੱਕ ਰੈਫਰੈਂਸ ਦਿੱਤਾ ਸੀ ਕਿ ਤੈਨੂੰ ਪਤਾ ਨਹੀਂ ਹੈ ਕਰਬਲਾ ਦੇ ਮੈਦਾਨ 'ਚ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਨਵਾਸੇ ਜਿਹੜੇ ਨੇ ਉਹ ਸ਼ਹੀਦ ਕਰ ਦਿੱਤੇ ਗਏ।
ਹਨਾ, ਤਾਂ ਆਪਾਂ ਅੱਜ ਤੱਕ ਉਹਨਾਂ ਨੂੰ ਨਹੀਂ ਭੁੱਲਦੇ। ਇੰਝ ਹੀ ਸਾਡੇ ਤੇ ਹਮੇਸ਼ਾ ਲਾਹਨਤਾਂ ਪੈਂਦੀਆਂ ਰਹਿਣੀਆਂ ਨੇ। ਬਿਲਕੁਲ। ਤਾਂ ਉਹਨਾਂ ਨੇ ਕਿਹਾ ਤੈਨੂੰ ਨਹੀਂ ਪਤਾ ਕਿ ਇਹਨਾਂ ਨੇ ਤੇਰੇ ਭਰਾ ਨੂੰ ਮਾਰਿਆ ਸੀ? ਕਹਿੰਦੇ ਹਾਂ ਹਾਂ ਮੈਨੂੰ ਪਤਾ ਹੈ ਕਿ ਇਹਨਾਂ ਨੇ ਮੇਰੇ ਭਰਾ ਨੂੰ ਮਾਰਿਆ, ਹੈ ਨਾ, ਬਟ ਮੈਂ ਇਹ ਚੀਜ਼ ਯਾਦ ਰੱਖਣੀ ਹੈ ਕਿ ਸਾਡੀ ਦੁਸ਼ਮਣੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ, ਨਾ ਕਿ ਬੱਚਿਆਂ ਦੇ ਨਾਲ ਨਹੀਂ ਹੈ। ਬਿਲਕੁਲ ਬਿਲਕੁਲ, ਇਹ ਉਹ ਹਾ ਦਾ ਨਾਰਾ ਹੈ। ਹਾਲਾਂਕਿ ਉਹਦੇ ਪਹਿਲੇ ਵੀ ਔਰ ਬਾਅਦ ਚੋਂ ਵੀ ਬਹੁਤ ਅਸਬਾਬ ਨੇ ਜਿਹੜੇ ਨਵਾਬ ਸਾਹਿਬ ਦੇ ਹੈ ਨੇ। ਹਾਂ, ਲੇਕਿਨ ਤੁਸੀਂ ਹਿਰਦਾ ਚੈੱਕ ਕਰੋ, ਹੈ ਨਾ, ਸਿੱਖਾਂ ਦਾ ਹੌਸਲਾ ਚੈੱਕ ਕਰੋ ਕਿ ਸਿਰਫ ਇਹ ਗੱਲ ਕਰਨ ਦੇ ਨਾਲ ਉਹ ਨਵਾਬ ਸਾਹਿਬ ਦੀਆਂ ਕੀਤੀਆਂ ਗਈਆਂ ਹਰ ਚੀਜ਼ ਨੂੰ ਭੁੱਲ ਕੇ ਸਾਰੀਆਂ, ਮਤਲਬ ਜੋ ਵੀ ਉਹਨਾਂ ਨੇ ਉਸ ਨੇਕੀ ਨੂੰ ਯਾਦ ਰੱਖਿਆ ਔਰ ਅੱਜ ਤੱਕ ਉਹ ਯਾਦ ਰੱਖਦੇ ਨੇ। ਔਰ ਕਹਿੰਦੇ ਨੇ ਕਿ ਪਾਰਟੀਸ਼ਨ ਦੇ ਸਮੇਂ ਪੂਰੇ ਪੰਜਾਬ 'ਚ ਹਿਜਰਤ ਹੋਈ ਹੈ, ਲੇਕਿਨ ਮਲੇਰਕੋਟਲਾ ਦੇ ਲੋਕ ਉੱਥੇ ਹੀ ਬੈਠੇ ਰਹਿਣ, ਉਹਨਾਂ ਵਿੱਚੋਂ ਕੋਈ ਬੰਦਾ ਉੱਠ ਕੇ ਇੱਧਰ ਨਹੀਂ ਆਇਆ। ਅੱਜ ਵੀ ਤਾਦਾਦ ਸਭ ਤੋਂ ਜ਼ਿਆਦਾ ਪੰਜਾਬ 'ਚ ਮਲੇਰਕੋਟਲਾ 'ਚ ਹੈ, ਮਲੇਰਕੋਟਲਾ ਦੇ ਵਿੱਚ। ਔਰ ਕਹਿੰਦੇ ਨੇ ਉਹਨਾਂ ਨੂੰ ਗੁਰੂ ਸਾਹਿਬ ਦੀ ਦੁਆ ਹੈ, ਬਖਸ਼ਿਸ਼ ਤਾਂ ਹੈ ਯਾਰ। ਦੇਖੋ ਮਹਾਰਾਜ ਦੇ ਲਾਲਾਂ ਨੂੰ ਜਿੱਦਾਂ ਅਗਰ ਕਹਿੰਦੇ ਨਾ ਕਿ ਯਾਰ ਵੱਡਾ ਬੰਦਾ ਹੋਇਆ ਜਿਹਨੇ ਮੇਰੇ ਨਾਲ ਛੋਟੀ ਜਿਹੀ ਨੇਕੀ ਕੀਤੀ, ਬੰਦਾ ਯਾਦ ਰੱਖੇ, ਤਾਂ ਉਹ ਜਿਹੜੀ ਨੇਕੀ ਉਹਨਾਂ ਨੇ ਪੰਥ ਤੇ ਕੀਤੀ, ਹੈ ਨਾ, ਪੰਥ ਨੇ ਉਹਨੂੰ ਯਾਦ ਰੱਖਿਆ, ਹੈ ਨਾ, ਔਖੇ ਹਾਲਾਤਾਂ 'ਚ ਵੀ। ਜਿਵੇਂ ਹਰ ਪਾਸੇ ਖੂਨ ਖਰਾਬਾ ਸੀ, ਪੰਥ ਨੇ ਹਮੇਸ਼ਾ ਉਸ ਨੇਕੀ ਨੂੰ ਯਾਦ ਰੱਖਿਆ। ਓਕੇ, ਅੱਛਾ ਰਾਣਾ ਸਾਹਿਬ, ਸਾਨੂੰ ਇਹ ਦੱਸੋ ਕਿ ਭਾਈ ਮੋਤੀ ਰਾਮ ਜੀ ਦਾ ਠੰਡੇ ਬੁਰਜ ਦੇ ਵਿੱਚ ਦੁੱਧ ਦੀ ਕੀਮਤ ਬਾਰੇ ਸਾਨੂੰ ਇਹਦੇ ਬਾਰੇ ਕੁਝ ਦੱਸੋ। ਭਾਜੀ, ਭਾਈ ਮੋਤੀ ਰਾਮ ਜੀ ਦੇ ਦੁੱਧ ਦੀ ਕੀਮਤ ਤਾਂ ਕੋਈ ਅਦਾ ਕਰ ਹੀ ਨਹੀਂ ਸਕਦਾ। ਅੱਛਾ, ਹੈ ਨਾ। ਕਦੀ ਤੁਸੀਂ ਸੁਣਿਆ ਕਿ 2 ਗਲਾਸਾਂ ਦੀ ਕੀਮਤ ਜਾਨਾਂ ਵੀ ਹੋ ਸਕਦੀਆਂ? 2 ਗਲਾਸਾਂ ਦੀ ਕੀਮਤ ਜਾਨਾਂ ਵੀ ਹੋ ਸਕਦੀਆਂ ਕਿਸੇ ਦੇ ਪੂਰੇ ਖਾਨਦਾਨ ਦੀਆਂ। ਨਹੀਂ ਸੁਣਿਆ ਹੋਏਗਾ, ਮਗਰ ਸਿੱਖ ਤਾਰੀਖ 'ਚ ਲਿਖਿਆ ਦਾ ਕਿ ਕਿਸੇ ਦੇ 2 ਗਲਾਸਾਂ ਦੀ ਕੀਮਤ ਉਹਦਾ ਪੂਰਾ ਖਾਨਦਾਨ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਭਾਈ ਮੋਤੀ ਰਾਮ ਜੀ ਦਾ। ਸਿਰਫ ਉਹਨੂੰ 2 ਗਲਾਸ ਦੁੱਧ ਪਿਲਾਇਆ ਜੀ ਨੇ। ਠੰਡਾ ਬੁਰਜ ਭਾਜੀ 65 ਮੀਟਰ ਉੱਚਾ ਸੀ, ਬੜਾ ਉੱਚਾ ਸੀ। ਅੱਛਾ, ਹੈ ਨਾ। ਤਾਂ ਉਹ ਇੰਨਾ ਕਿ ਠੰਡਾ ਸੀ, ਕਹਿੰਦੇ ਨੇ ਕਿ ਜਿਹੜਾ ਵਜ਼ੀਰ ਖਾਨ ਸੀ ਨਾ, ਉਹ ਮਤਲਬ ਜੂਨ ਜੁਲਾਈ ਦੇ ਮਹੀਨੇ ਉਸ ਠੰਡੇ ਬੁਰਜ 'ਚ ਕੱਢਦਾ ਸੀ ਕਿ ਉੱਥੇ ਦਰਿਆ ਦਾ ਜਦੋਂ ਪਾਣੀ, ਹੈ ਨਾ, ਵਗਦਾ ਸੀ ਤੇ ਉਹਦੀ ਠੰਡਕ ਪਹੁੰਚਦੀ ਸੀ। ਉਹ ਬੜਾ ਹੈ ਸੀ, ਹੈ ਨਾ, ਬੜਾ ਜ਼ਬਰਦਸਤ ਤਰੀਕੇ ਨਾਲ ਬਣਾਇਆ ਗਿਆ ਸੀ। ਸਹੀ। ਮਗਰ ਉਹ ਤਾਰੀਖ ਨੇ ਦੇਖਣਾ ਸੀ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਮਾਤਾ ਧੰਨ ਧੰਨ ਮਾਤਾ ਗੁਜਰ ਕੌਰ ਜੀ, ਹੈ ਨਾ, ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀਆਂ ਬਹੁਤ ਕੁਰਬਾਨੀਆਂ, ਇੰਨੀਆਂ ਕੁਰਬਾਨੀਆਂ ਕਿ ਗੁਰੂ ਤੇਗ ਬਹਾਦਰ ਜੀ ਨੇ 26.5 ਸਾਲ ਤਪੱਸਿਆ ਕੀਤੀ, ਹੈ ਨਾ, ਇਬਾਦਤ ਕੀਤੀ ਉਹਨਾਂ ਨੇ। ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇਸ ਦੁਨੀਆ 'ਤੇ ਆਏ। ਹਾਂ, ਸਹੀ। ਔਰ ਅਗਰ ਮੰਗਣ ਦੀ ਗੱਲ ਆਈ ਤਾਂ ਉਹਨਾਂ ਦੇ ਲਾਈਕ ਜਿਹੜੇ ਉਹਨਾਂ ਦੇ ਖਾਮਨ ਸਨ, ਹੈ ਨਾ, ਗੁਰੂ ਤੇਗ ਬਹਾਦਰ ਜੀ, ਉਹਨਾਂ ਦੀ ਸ਼ਹੀਦੀ, ਉਹਨਾਂ ਨੇ ਸਿਰ ਮੰਗਣ ਦੀ ਵਾਰੀ ਆਈ ਤਾਂ ਉਹਨਾਂ ਨੇ ਕਿਹਾ ਅਗਰ ਮੇਰਾ, ਇੰਨੀ ਖੂਬਸੂਰਤ ਵਰਡਿੰਗ ਹੈ ਉਹਨਾਂ ਦੀ, ਉਹਨਾਂ ਨੇ ਕਿਹਾ ਅਗਰ ਮੇਰੀ ਵਜ੍ਹਾ ਤੋਂ, ਮੇਰਾ ਇੱਕ ਸੁਹਾਗ ਦੀ ਵਜ੍ਹਾ ਤੋਂ ਹਿੰਦੁਸਤਾਨ ਦੀਆਂ ਹਜ਼ਾਰਾਂ ਔਰਤਾਂ ਦੇ ਸੁਹਾਗ ਬਚ ਰਹੇ ਨੇ ਤਾਂ ਤੁਸੀਂ ਜਾ ਸਕਦੇ ਹੋ। ਉਹ ਧੰਨ ਧੰਨ ਮਾਤਾ ਗੁਜਰ ਕੌਰ ਜੀ ਬਾਬਾ ਜੀ ਜਦੋਂ ਠੰਡੇ ਬੁਰਜ ਸਨ, ਫੀਲ ਕਰੋ ਤੁਸੀਂ ਉਸ ਚੀਜ਼ ਨੂੰ। ਇੰਨੀ ਠੰਡ, ਪੋਹ ਦੀਆਂ ਠੰਡੀਆਂ ਰਾਤਾਂ, ਹਾਂ, ਔਰ ਦੁਸ਼ਮਣ ਸਮਝ ਕੇ ਉਹਨਾਂ ਨੂੰ ਰੱਖਿਆ ਦਾ ਉੱਤੇ, ਔਰ ਛੋਟੇ ਛੋਟੇ ਲਾਲ ਨੇ, ਹੈ ਨਾ, ਕਹਿੰਦੇ ਨੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਬਸ ਪੂਰੀ ਰਾਤ ਝੋਲੀਆਂ ਹੀ ਬਦਲਦੇ ਰਹਿੰਦੇ ਸਨ। ਕਦੀ ਸੱਜਿਓਂ ਖੱਬੀ ਝੋਲੀ 'ਚ ਇੱਕ ਲਾਲ, ਖੱਬਿਓਂ ਸੱਜੇ ਪਾਸੇ ਇੱਕ ਲਾਲ, ਕਿ ਥੋੜ੍ਹਾ ਥੋੜ੍ਹਾ ਉਹਨਾਂ ਦੇ ਵਜੂਦ ਨੂੰ ਗਰਮਾਇਸ਼ ਪਹੁੰਚੇ। ਉੱਥੇ ਭਾਈ ਮੋਤੀ ਰਾਮ ਜੀ ਦਾ ਉਹ ਗਰਮ ਦੁੱਧ ਬੜਾ ਕੰਮ ਆਉਂਦਾ ਸੀ, ਚਾਹੇ ਥੋੜ੍ਹੀ ਦੇਰ ਵਾਸਤੇ ਉਹਦਾ ਹੁੰਦਾ ਸੀ। ਧੰਨ ਧੰਨ ਮਾਤਾ ਗੁਜਰ ਕੌਰ ਜੀ ਵੀ ਇਹ ਕਹਿੰਦੇ ਸਨ, ਹੈ ਨਾ, ਮੋਤੀ ਰਾਮ ਜੀ ਤੁਹਾਡੀ ਇਹ ਨੇਕੀ ਆਪਾਂ ਨਹੀਂ ਭੁੱਲ ਸਕਦੇ। ਤੇ ਮੋਤੀ ਰਾਮ ਜੀ ਨੇ ਆਪਣੇ ਘਰ ਦੇ ਪੂਰੇ ਜ਼ੇਵਰ ਵੇਚ ਕੇ ਜਿਹੜਾ ਚੌਬਦਾਰ ਸੀ ਉਹਨੂੰ ਦਿੱਤੇ ਇੱਕ ਦਿਨ, ਕੁਝ ਨਹੀਂ ਬਚਿਆ। ਤਾਂ ਕਹਿੰਦੇ ਨੇ ਭਾਈ ਮੋਤੀ ਰਾਮ ਜੀ ਦੀ ਵਾਈਫ ਨੇ ਕਿਹਾ ਕਿ ਮੇਰੇ 2 ਕੜੇ ਪਏ ਦੇ ਨੇ, ਤੁਸੀਂ ਉਹ ਲੈ ਜਾਓ, ਲੇਕਿਨ ਇਹ ਦੁੱਧ ਵਾਲੀ ਸੇਵਾ ਜ਼ਰੂਰ ਕਰਨੀ ਹੈ। ਤੇ ਫਿਰ ਜਦੋਂ ਵਜ਼ੀਰ ਖਾਨ ਨੂੰ ਪਤਾ ਚੱਲਿਆ ਤਾਂ ਫਿਰ ਉਹਨੇ ਸਭ ਤੋਂ ਪਹਿਲੇ
ਭਾਈ ਮੋਤੀ ਰਾਮ ਜੀ ਦੇ 7 ਸਾਲ ਦੇ ਪੁੱਤਰ ਨੂੰ ਕੋਲੂ ਦੇ ਵਿੱਚ ਪੀੜਿਆ। ਕੋਲੂ ਦੇ ਵਿੱਚ ਪੀੜ ਦਿੱਤਾ। ਹਾਂਜੀ, ਕਹਿੰਦੇ ਨੇ ਉਹਦੀਆਂ ਲੱਤਾਂ ਵਾਲੇ ਪਾਸਿਓਂ ਕੋਲੂ 'ਚ ਪਾਇਆ। ਓਏ ਹੋਏ। ਲੱਕੜੀ ਦੇ 2 ਕੋਲੂ ਸਨ ਜਿਹੜੇ ਚੱਲਦੇ ਸਨ ਤੇ ਉਹ ਫਿਰ ਪਿਸਦੀਆਂ ਸਨ ਚੀਜ਼ਾਂ। ਉਹਨਾਂ ਲੱਤਾਂ ਵਾਲੇ ਪਾਸਿਓਂ ਪਾਇਆ ਕਿ ਹੁਣ ਮੋਤੀ ਰਾਮ ਤੈਨੂੰ ਸਜ਼ਾ ਮਿਲੇਗੀ, ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਦੁੱਧ ਪਿਆਇਆ। ਓਏ ਹੋਏ, ਇਹ ਦੁੱਧ ਦੀ ਕੀਮਤ ਹੈ। ਫਿਰ ਕਹਿੰਦੇ ਨੇ ਕਿ ਉਹਨਾਂ ਦੇ ਦੂਸਰੇ ਬੱਚੇ ਨੂੰ, ਫਿਰ ਉਹਨਾਂ ਦੀ ਵਾਈਫ ਨੂੰ ਪੀੜਿਆ ਗਿਆ, ਉਹਨਾਂ ਦੀ ਮਾਤਾ ਨੂੰ ਪੀੜਿਆ ਗਿਆ। ਖਾਨਦਾਨ ਹੀ ਪੀੜ ਦਿੱਤਾ। ਖਾਨਦਾਨ ਪੂਰਾ ਪੀੜ ਦਿੱਤਾ। ਤੇ ਕਹਿੰਦੇ ਨੇ ਭਾਈ ਮੋਤੀ ਰਾਮ ਜੀ ਸਰੀਰ ਦੇ ਕਰਕੇ ਥੋੜ੍ਹੇ ਜਿਹੇ ਪਹਾੜੇ ਸਨ, ਤਾਂ ਜਦੋਂ ਉਹਨਾਂ ਨੂੰ ਕੋਲੂ 'ਚ ਪੀੜਦੇ ਪਏ ਸਨ ਤੇ ਕੋਲੂ ਚੱਲਣਾ ਬੰਦ ਹੋ ਗਿਆ, ਤਾਂ ਬਹੁਤ ਜ਼ੋਰ ਲਾਇਆ, ਬੜਾ ਜ਼ੋਰ ਲਾਇਆ ਤੇ ਕੋਲੂ ਨਾ ਚੱਲ ਪੀੜਿਆ ਜਾਏ, ਹੈ ਨਾ। ਤੇ ਕਹਿੰਦੇ ਨੇ ਕਿ ਉੱਥੇ ਜਿਹੜਾ ਖੜਾ ਸੀ, ਹੈ ਨਾ, ਉਹਨੇ ਕਿਹਾ ਕਿ ਇਹਨੂੰ ਉਲਟਾ ਫੇਰ ਦਿਓ। ਅੱਛਾ। ਤਾਂ ਕਹਿੰਦੇ ਨੇ ਕਿ ਉਸ ਕੋਲੂ ਨੂੰ ਉਲਟਾ ਫੇੜਿਆ ਗਿਆ ਤੇ ਅੱਧਾ ਹਿੱਸਾ ਉੱਧਰ ਰਹਿ ਗਿਆ ਤੇ ਅੱਧਾ ਹਿੱਸਾ ਉੱਧਰ ਡਿੱਗ ਗਿਆ। ਤੇ ਕਹਿੰਦੇ ਨੇ ਕਿ ਕੱਟਿਆ ਗਿਆ ਕਿ ਤਰਫ ਕੇ ਭਾਈ ਮੋਤੀ ਰਾਮ ਜੀ ਨੇ ਜਾਨ ਦਿੱਤੀ। ਤਾਂ ਇਹ ਹਿਸਟਰੀ 'ਚ ਲਿਖਿਆ ਜਾਏਗਾ ਭਾਜੀ, ਲਿਖਿਆ ਜਾਏਗਾ ਕਿ ਲਿਖਿਆ ਗਿਆ ਕਿ ਚੰਦ ਗਲਾਸਾਂ ਦੇ ਦੁੱਧ ਦੀ ਕੀਮਤ ਜਾਨਾਂ ਵੀ ਹੋ ਸਕਦੀਆਂ ਨੇ। ਜਾਂ 2 ਗਲਾਸਾਂ ਦੀ ਦੁੱਧ ਦੀ ਕੀਮਤ ਕੋਲੂ ਦੇ ਵਿੱਚ ਪੀੜਨਾ ਵੀ ਹੋ ਸਕਦਾ। ਅੱਛਾ ਰਾਣਾ ਸਾਹਿਬ, ਇਹ ਦੱਸੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਵਾਸਤੇ ਦੀਵਾਨ ਟੋਡਰ ਮੱਲ ਨੇ ਜਗ੍ਹਾ ਕਿਵੇਂ ਖਰੀਦੀ ਸੀ ਉਹਨਾਂ ਦਾ ਸੰਸਕਾਰ ਕਰਨ ਵਾਸਤੇ? ਭਾਜੀ ਜਦੋਂ ਪਤਾ ਚੱਲ ਗਿਆ ਨਾ ਕਿ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਲਾਲ ਸ਼ਹੀਦ ਹੋ ਗਏ, ਫਿਰ ਕਿਤੇ ਨਾ ਕਿਤੇ ਸੰਗਤ ਨੂੰ ਇਹ ਪਤਾ ਚੱਲ ਰਿਹਾ ਸੀ, ਆਵਾਜ਼ਾਂ ਆ ਰਹੀਆਂ ਸਨ, ਮਾਤਾ ਗੁਜਰ ਕੌਰ ਜੀ ਠੰਡੇ ਬੁਰਜ 'ਚ ਨੇ, ਹੈ ਨਾ। ਤਾਂ ਮਾਤਾ ਗੁਜਰ ਕੌਰ ਜੀ ਉਸ ਠੰਡੇ ਬੁਰਜ 'ਚ ਹੀ ਪੂਰੇ ਹੋ ਗਏ, ਠੰਡ ਦੇ ਨਾਲ ਹੀ। ਹਾਂ, 83 ਸਾਲ ਉਮਰ। ਅੱਜ ਬਾਬਾ ਜੀ ਆਪਾਂ ਬਿਲਕੁਲ ਲੱਗੇ ਫਿਰਦੇ ਪਏ, ਆਉਂਦੇ ਅਸੀਂ ਗੱਲ ਕਰ ਰਹੇ ਸੀ ਜਿੰਨੀ ਕਿ ਠੰਡ ਆ, ਆਪਾਂ 2-2 3-3 ਉੱਤੇ ਲਿੱਤੇ ਦੇ ਨੇ। ਤਾਂ 83 ਸਾਲ ਦੀ ਉਮਰ ਹੋਵੇ ਨਾ, ਆਪਾਂ ਉਹਨਾਂ ਨੂੰ ਮਿਲਾ ਨਹੀਂ ਸਕਦੇ ਆਪਣੇ ਨਾਲ, ਬਟ ਤਸੱਵਰ ਕਰ ਸਕਦੇ ਹਾਂ ਵੀ ਅੱਜ ਕਿ 83 ਸਾਲ ਦੀ ਉਮਰ ਹੋਵੇ, 83 ਸਾਲ ਦੀ ਉਮਰ ਦੇ ਵਿੱਚ ਹੈ ਇੰਨਾ ਠੰਡ ਦੇ ਵਿੱਚ 3 ਦਿਨ ਗੁਜ਼ਾਰਨ, ਤਾਂ ਮਾਤਾ ਜੀ ਠੰਡ ਦੇ ਨਾਲ ਹੀ ਪੂਰੇ ਹੋ ਗਏ। ਉਸ ਤੋਂ ਬਾਅਦ ਫਿਰ ਹੋਰ ਬਹੁਤ ਆਉਂਦਾ ਕਿ ਮਾਤਾ ਜੀ 'ਤੇ ਬਹੁਤ ਜ਼ੁਲਮ ਕੀਤਾ ਗਿਆ, ਜਿਹਦੇ ਵਿੱਚ ਘੋੜੇ ਨੂੰ ਪੱਠੇ ਖਵਾਏ ਜਾਂਦੇ ਨੇ, ਹੈ ਨਾ। ਉਹ ਮਿਰਚਾਂ ਦਾ ਪੜ ਕੇ ਧੰਨ ਮਾਤਾ ਗੁਜਰ ਕੌਰ ਜੀ ਦੇ ਮੂੰਹ 'ਤੇ ਪਾ ਦਿੱਤਾ, ਹੈ ਨਾ। ਅੱਛਾ। ਉਹ ਚੀਜ਼ਾਂ ਤਾਂ ਸਾਨੂੰ ਬਹੁਤ ਮਿਲਦੀਆਂ, ਬਟ ਕਿਤੇ ਨਾ ਕਿਤੇ ਫਿਰ ਲੋਕਾਂ ਦੇ ਮਨ 'ਚ ਆ ਰਿਹਾ, ਸੰਗਤ ਦੇ ਮਨ 'ਚ ਆ ਰਿਹਾ ਸੀ ਕਿ ਆਪਾਂ ਬਹੁਤ ਭੈੜਾ ਕੀਤਾ। ਫਿਰ ਮਹਾਰਾਜ ਦੇ ਕਈ ਪਿਆਰ ਵਾਲੇ ਸਨ ਜਿਹੜੇ ਉਸ ਜ਼ੁਲਮ, ਜਿਹੜੇ ਉਸ ਹਨੇਰੀ ਦੇ ਵਿੱਚ ਚੁੱਪ ਕਰ ਗਏ, ਲੇਕਿਨ ਬਾਅਦ 'ਚ ਦੇਖ ਰਹੇ ਸਨ। ਦੀਵਾਨ ਟੋਡਰ ਮੱਲ ਜੀ ਕਿਉਂਕਿ ਦੀਵਾਨ ਸਨ, ਉੱਚੇ ਅਹੁਦੇ 'ਤੇ ਸਨ, ਤਾਂ ਇਹਨਾਂ ਦੇ ਮਨ ਨੂੰ ਫਿਰ ਚੋਟ ਲੱਗੀ ਕਿ ਯਾਰ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦੇ, ਹੈ ਨਾ, ਮਾਤਾ ਜੀ ਹੋਣੀ ਇਸ ਤਰ੍ਹਾਂ ਨੇ ਤੇ ਬੱਚੇ ਇੱਕ ਜਗ੍ਹਾ 'ਤੇ ਪਏ ਦੇ ਨੇ, ਤੇ ਇਹ ਤਾਂ ਨਹੀਂ ਠੀਕ। ਫਿਰ ਇਹਨਾਂ ਨੇ ਫਿਰ ਜਾ ਕੇ ਫਿਰ ਇਸ ਦੇ ਨਾਲ ਜਿਹੜਾ ਸੀ ਵਜ਼ੀਰ ਖਾਨ, ਜਿਹਦਾ ਨਾਮ ਮਿਰਜ਼ਾ ਅਸਕਰੀ ਸੀ, ਇਹ ਵੀ ਯਾਦ ਰੱਖਣਾ ਚਾਹੀਦਾ। ਮਿਰਜ਼ਾ ਅਸਕਰੀ, ਇਹਦੇ ਬਾਰੇ ਦੱਸੋ। ਮੈਂ ਹਮੇਸ਼ਾ ਕਹਿੰਦਾ ਕਿ ਤਾਰੀਖ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ 'ਤੇ ਜ਼ੁਲਮ ਕੀਤੇ, ਉਹਨਾਂ ਦੇ ਨਾਮ ਪੁੱਠੇ ਨਾਮ 'ਤੇ ਯਾਦ ਨੇ, ਪਰ ਸਿੱਧੇ ਨਾਮ ਹੀ ਯਾਦ ਰੱਖਣੇ ਚਾਹੀਦੇ ਨੇ ਤਾਂ ਕਿ ਪਤਾ ਹੋਵੇ। ਕਹਿੰਦੇ ਨੇ ਕਿ ਜਦੋਂ ਭਾਜੀ ਉਹ ਅੱਜ ਦੇ ਸਮੇਂ 'ਚ ਵੀ ਜਦੋਂ FIR ਹੁੰਦੀ ਹੈ ਨਾ, ਤਾਂ ਉਹਦਾ ਸਹੀ ਨਾਲ ਦੇ ਨਾਲ ਉਹਦਾ ਪੁੱਠਾ ਨਾਂ ਲਾਉਂਦੇ, ਲਾਜ਼ਮੀ ਲਿਖਦੇ ਨੇ, ਨਾਂ ਲਿਖਦੇ ਨੇ। ਅਸੀਂ ਪੁੱਠਾ ਨਾਂ ਤੇ ਯਾਦ ਰੱਖਿਆ, ਸਿੱਧਾ ਨਾਂ ਭੁੱਲ ਗਏ। ਆਪਣੇ ਦੁਸ਼ਮਣਾਂ ਦੇ ਨਾਮਾਂ ਨੂੰ ਵੀ ਯਾਦ ਰੱਖਣਾ ਚਾਹੀਦਾ, ਅੱਗੇ ਵੀ ਦੱਸਣਾ ਚਾਹੀਦਾ। ਜਿਵੇਂ ਆਪਾਂ ਮੀਰ ਮੰਨੂ ਤਾਂ ਸਭ ਨੂੰ ਯਾਦ ਹੈ, ਮੀਰ ਮੰਨੂ ਦਾ ਸਹੀ ਨਾਮ ਸੀ ਮੋਇਨੁਲ ਮੁਲਕ। ਹਾਂਜੀ, ਜਿਨਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਮੱਸਾ ਰੰਗੜ, ਸਾਨੂੰ ਯਾਦ ਤਾਂ ਹੈ, ਸਭ ਨੂੰ, ਬੱਚੇ ਨੂੰ ਯਾਦ ਹੈ ਮੱਸੇ ਰੰਗੜ ਦਾ, ਮਗਰ ਉਹਦਾ ਸਹੀ ਨਾਮ ਸੀ ਮਸੀਹੁੱਦੀਨ ਰੰਗੜ। ਆਪਾਂ ਕਹਿੰਦੇ ਹਾਂ ਵਜ਼ੀਰ ਖਾਨ ਇਹ ਕਰਤਾ, ਵਜ਼ੀਰ ਖਾਨ ਸਰਹੰਦ ਦਾ ਵਜ਼ੀਰ ਖਾਨ, ਅੱਜ ਤੱਕ ਸਾਨੂੰ ਪਤਾ ਹੀ ਨਹੀਂ ਚੱਲਿਆ ਕਿ ਉਸ ਪਾਪੀ ਦਾ ਨਾਮ ਕੀ ਸੀ, ਪੂਰਾ ਨਾਮ। ਉਸ ਦਾ ਨਾਮ ਸੀ ਮਿਰਜ਼ਾ ਅਸਕਰੀ ਵਜ਼ੀਰ ਖਾਨ ਦਾ ਨਾਮ ਸੀ, ਹਾਂ ਪੂਰਾ ਨਾਮ ਸੀ ਮਿਰਜ਼ਾ ਅਸਕਰੀ ਬੇਗ, ਜਿਹਨੇ ਇਹ ਇੰਨਾ ਵੱਡਾ ਜ਼ੁਲਮ ਕੀਤਾ ਜਿਹੜਾ ਕਦੀ ਜ਼ਿੰਦਗੀ 'ਚ ਨਹੀਂ ਭੁੱਲਿਆ ਜਾ ਸਕਦਾ। ਸਾਨੂੰ ਇਹਨਾਂ ਦੇ ਨਾਮ ਵੀ ਯਾਦ ਰੱਖਣੇ ਚਾਹੀਦੇ ਨੇ ਤਾਂ ਕਿ ਹਮੇਸ਼ਾ ਅਸੀਂ ਆਪਣੀ ਔਲਾਦ ਨੂੰ ਦੱਸ ਸਕੀਏ ਕਿ ਬਈ ਫਲਾਂ ਪਾਪੀ ਦਾ ਇਹ ਨਾਮ ਸੀ, ਠੀਕ ਹੈ। ਇਹਨੂੰ ਪਤਾ ਚੱਲਿਆ ਭਾਜੀ, ਤਾਂ ਫਿਰ ਇਹਨੇ ਕੀਤਾ ਹੈ ਕਿ ਇਹਨੇ ਸ਼ਰਤ ਹੀ ਐਸੀ ਰੱਖ ਦਿੱਤੀ ਕਿ ਸੋਨੇ ਦੀਆਂ ਅਸ਼ਰਫੀਆਂ ਜਿੰਨੀ ਜਗ੍ਹਾ ਦੇ ਉੱਤੇ ਧੰਨ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਊਗਾ, ਉਨੀ ਜਗ੍ਹਾ ਦੇ ਉੱਤੇ ਤੂੰ ਸੋਨੇ ਦੀਆਂ ਮੋਹਰਾਂ ਰੱਖ। ਦੀਵਾਨ ਟੋਡਰ ਮੱਲ ਜੀ ਨੂੰ ਕਿਹਾ ਗਿਆ, ਹਾਂ, ਮਿਰਜ਼ਾ ਅਸਕਰੀ ਬੇਗ ਵਜ਼ੀਰ ਖਾਨ ਜਿਹੜਾ ਉਹਨੇ ਕਿਹਾ ਕਿ ਸੋਨੇ ਦੀਆਂ ਤੂੰ ਸਿੱਕੇ ਰੱਖ, ਜਿੰਨੀ ਥਾਂ ਦੇ ਵਿੱਚ ਇਹਨਾਂ ਦਾ ਸੰਸਕਾਰ ਹੋਣਾ, ਜਿੰਨੀ ਜਗ੍ਹਾ ਹੋਣਾ। ਉਹਨਾਂ ਨੇ ਇਸ ਤਰ੍ਹਾਂ ਕਰਕੇ ਸਿੱਧੇ ਕਰਕੇ ਸਿੱਕੇ ਜੋੜਦੇ। ਉਹਨੇ ਕਿਹਾ ਨਹੀਂ ਇੱਦਾਂ ਨਹੀਂ, ਸਿੱਕਿਆਂ ਨੂੰ ਨਾਲ ਮਿਲਾਉਣਾ,
ਜਿੱਦਾਂ ਉਹਨਾਂ ਨੇ ਇੰਜ ਰੱਖ ਦਿੱਤੇ, ਉਹਨੇ ਕਿਹਾ ਨਹੀਂ ਇੰਜ ਨਹੀਂ, ਇੰਜ ਤਾਂ ਕੂੜੇ ਹੋ ਜਾਣਗੇ, ਵੱਖੀ ਬੰਨੇ ਰੱਖ ਉਹਨਾਂ ਨੇ ਕਿਹਾ ਇਦਾਂ ਕਰ। ਹਾਂ ਇਦਾਂ ਬਾਬਾ ਜੀ ਫਿਰ ਤਾਰੀਖ ਦੇ ਵਿੱਚ ਲਿਖਿਆ ਦਾ ਕਿ 78,000 ਸੋਨੇ ਦੀਆਂ ਅਸ਼ਰਫੀਆਂ ਉਹ ਰੱਖੀਆਂ ਗਈਆਂ ਸੀ। ਦੁਨੀਆ ਦੀ ਸਭ ਤੋਂ ਮਹਿੰਗੀ ਤਰੀਨ ਜ਼ਮੀਨ ਉਹ ਖਰੀਦੀ ਗਈ ਸੀ ਸਾਹਿਬਜ਼ਾਦਿਆਂ ਦੇ ਸੰਸਕਾਰ ਵਾਸਤੇ। ਅੱਜ ਦੇ ਹਿਸਾਬ ਦੇ ਨਾਲ ਵੀ ਭਾਜੀ, ਅੱਛਾ, ਪੂਰੀ ਦੁਨੀਆ ਦੀ ਮਹਿੰਗੀ ਤਰੀਨ ਜ਼ਮੀਨ, ਹਾਂ 78,000 ਅਸ਼ਰਫੀਆਂ ਸੋਨੇ ਦੀਆਂ। ਇੱਕ ਅਸ਼ਰਫੀ ਕਿੰਨੀ ਹੁੰਦੀ ਸੀ? 1 ਤੋਲੇ ਦੀ। ਇੱਕ ਅਸ਼ਰਫੀ 1 ਤੋਲੇ ਦੀ 78,000 ਅਸ਼ਰਫੀਆਂ ਸੀ। ਕਿੱਦਾਂ ਭਾਈ ਟੋਡਰਮਲ ਜੀ ਹੋਣਾ ਨੇ ਖਰੀਦਿਆ ਹੋਏਗਾ, ਕਿੰਨੀਆਂ ਚੀਜ਼ਾਂ ਵੇਚੀਆਂ ਹੋਏਗੀਆਂ, ਕਿਤੇ ਕਿਤੇ ਕੋ ਮੰਗਿਆ ਹੋਏਗਾ, ਕਿਤੇ ਕਿਤੇ ਨਾਲ ਗੱਲ ਕੀਤੀ ਹੋਏਗੀ ਜਾ ਕੇ। ਫਿਰ ਉਹ ਜਗ੍ਹਾ ਜਿੰਨੀ ਧੰਨ ਧੰਨ ਮਾਤਾ ਗੁਜਰ ਕੌਰ ਜੀ, ਉਹ ਛੋਟੇ ਲਾਲਾਂ ਦੇ ਜਿੰਨਾ ਸੰਸਕਾਰ ਹੋਣਾ ਸੀ, ਫਿਰ ਉਹ ਕਹਿੰਦੇ ਨੇ ਕਿ ਧੰਨ ਧੰਨ ਮਾਤਾ ਗੁਜਰ ਕੌਰ ਜੀ ਨੂੰ ਇਸ ਤਰ੍ਹਾਂ ਕਰਕੇ ਲਟਾਇਆ ਗਿਆ। ਫਿਰ ਉਹਨਾਂ ਦੇ ਇੱਕ ਪਾਸੇ ਬਾਬਾ ਫਤਿਹ ਸਿੰਘ ਜੀ ਨੂੰ ਰੱਖਿਆ ਗਿਆ, ਅੱਛਾ, ਦੂਸਰੇ ਪਾਸੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਰੱਖਿਆ ਗਿਆ। ਫਿਰ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਉਹ ਕੀਤਾ ਗਿਆ, ਉਹ ਕੀਤਾ ਦੀਵਾਨ ਟੋਡਰਮਲ ਜੀ ਨੇ। ਔਰ ਧੰਨ ਧੰਨ ਮਾਤਾ ਗੁਜਰ ਕੌਰ ਜੀ ਔਰ ਦਾ ਜਿਹੜਾ ਅੰਤਮ ਇਸ਼ਨਾਨ ਸੀ ਉਹ ਕਰਾਇਆ ਭਾਈ ਮੋਤੀ ਰਾਮ ਜੀ ਦੀ ਘਰ ਵਾਲੀ ਨੇ ਔਰ ਆਪ ਜੀ ਦੀ ਵਾਲਦਾ ਨੇ, ਹੈ ਨਾ, ਭਾਈ ਮੋਤੀ ਰਾਮ ਜੀ ਦੀ ਨੇ। ਔਰ ਜਿਹੜਾ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਇਸ਼ਨਾਨ ਕਰਾਇਆ ਗਿਆ, ਉਹ ਫਿਰ ਦੀਵਾਨ ਟੋਡਰਮਲ ਜੀ ਤੋਂ ਉਹਨਾਂ ਦੇ ਇੱਕ ਭਾਈ ਸਨ, ਹੈ ਨਾ, ਉਹਨਾਂ ਨੇ ਕਰਾਇਆ। ਗੱਲ ਪੰਜਾਬੀ ਹੋਏ ਕਿ ਮੁਗਲਾਂ ਦੇ ਜ਼ੁਲਮਾਂ ਨੂੰ ਗਿਣੀ ਜਾਈਏ ਤਾਂ ਸਾਥੋਂ ਮੇਰਾ ਖਿਆਲ ਹੈ ਗਿਣੇ ਨਹੀਂ ਜਾਣੇ, ਕਿ ਸਾਡੇ ਕੋਲ ਇੰਨਾ ਖੁੱਲ੍ਹਾ ਸਮਾਂ ਹੋਵੇ ਕਿ ਜਿਹੜਾ ਉਹਨਾਂ ਦੁਖਾਂਤ ਪੰਜਾਬ ਦੇ ਪਿੰਡੇ 'ਤੇ ਲਾਇਆ ਹੈ ਨਾ, ਅਸੀਂ ਬਹਿ ਕੇ ਘੰਟੇ 2 ਘੰਟਿਆਂ ਦੇ ਵਿੱਚ ਉਹਨੂੰ ਕਵਰ ਨਹੀਂ ਕਰ ਸਕਦੇ। ਲੇਕਿਨ ਪੰਜਾਬ ਦੀ ਧਰਤੀ ਨੇ ਵੀ ਐਸੇ ਐਸੇ ਪੁੱਤਰ ਜਨਮੇ ਨੇ ਕਿ ਜਿਨ੍ਹਾਂ ਨੇ ਖਲੋ ਕੇ ਹਿੱਕਾਂ ਡਾਹ ਕੇ ਆਪਣੇ ਖਾਨਦਾਨ ਦਾ, ਆਪਣੀ ਲੁਕਾਈ ਦਾ, ਇਸ ਧਰਤੀ ਦਾ ਤੁਸੀਂ ਕਹਿ ਲਓ ਕਿ ਇਹਨੂੰ ਬਚਾਇਆ, ਇਹਦੇ ਰਖਵਾਲੇ ਬਣੇ ਨੇ। ਇਸੇ ਤਰ੍ਹਾਂ ਬਾਬਾ ਨਾਨਕ ਜੀ ਨੇ ਵੀ ਲਿਖਿਆ ਬਾਬਰ ਬਾਣੀ ਦੇ ਵਿੱਚ ਕਿ ਪਾਪ ਦੀ ਜੰਝ ਲੈ ਕਾਬਲੋ ਧਾਇਆ ਜ਼ੋਰਾਵਰੀ ਮੰਗੇ ਦਾਨਵੇ ਲਾਲੂ, ਕਿ ਇਹ ਉੱਥੋਂ ਰੱਖ ਕੇ ਹੁਣ ਤੱਕ ਸਾਡੇ 'ਤੇ ਇਹ ਲੁੱਟ ਖੋਹ ਕਰਦੇ ਆਏ ਨੇ। ਇਹਨਾਂ ਤੋਂ ਮਗਰੋਂ ਵੀ ਜਿੰਨੇ ਆਏ ਨੇ ਅਹਿਮਦ ਸ਼ਾਹ ਅਬਦਾਲੀ ਤੱਕ, ਉਹ ਲੁੱਟ ਖੋਹ ਕਰਨੀ ਆਏ ਨੇ। ਗੱਲ ਕਰਨ ਦੀ ਇਹ ਹੈ ਕਿ ਅੱਜ ਸ਼ਹੀਦੀ ਦਿਹਾੜੇ ਦਾ ਟਾਈਮ ਚੱਲ ਰਿਹਾ। ਅਸੀਂ ਹਮੇਸ਼ਾ ਤੋਂ ਇਹ ਗੱਲ ਕਰਦੇ ਹੁੰਦੇ ਹਾਂ ਕਿ ਸਾਡੀ ਧਰਤੀ 'ਤੇ ਹੋਣ ਵਾਲੇ ਜਿੰਨੇ ਵੀ ਯੋਧੇ ਨੇ, ਜਿੰਨੇ ਵੀ ਸੂਰਮੇ ਨੇ, ਜਾਂ ਸਾਡੇ ਸਿੱਖ ਧਰਮ ਦੇ ਨਾਲ ਜੁੜੇ ਹੋਏ ਸਾਡੇ ਗੁਰੂ ਨੇ, ਸਾਨੂੰ ਉਹਨਾਂ ਨੂੰ ਸੁਣਨਾ ਚਾਹੀਦਾ, ਉਹਨਾਂ ਨੂੰ ਪੜ੍ਹਨਾ ਚਾਹੀਦਾ ਔਰ ਉਹਨਾਂ ਦੀ ਗੱਲਬਾਤ ਕਰਦੇ ਰਹਿਣਾ ਚਾਹੀਦਾ, ਤਾਂ ਕਿ ਸਾਡੇ ਕਿਤੇ ਨਾ ਕਿਤੇ ਜਵਾਕਾਂ ਦੇ ਕੰਨਾਂ ਵਿੱਚ ਉਹ ਚੀਜ਼ ਪਵੇ ਕਿ ਸਾਡੀ ਧਰਤੀ ਦੇ ਉੱਤੇ ਕਿੱਡੇ ਕਿੱਡੇ ਮਹਾਨ ਲੋਕ ਹੋਏ ਨੇ, ਕਿ ਜਿਨ੍ਹਾਂ ਨੇ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਇਨਸਾਨੀਅਤ ਵਾਸਤੇ। ਗੁਰੂ ਗੋਬਿੰਦ ਸਿੰਘ ਜੀ ਹੋਰੀ ਇਨਸਾਨੀਅਤ ਦੀ ਬੜੀ ਵੱਡੀ ਮਿਸਾਲ ਨੇ। ਸੋ ਸ਼ਹੀਦੀ ਦਿਹਾੜੇ ਨੇ, ਅਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਜਿੰਨਾ ਹੋ ਸਕਦਾ ਤੁਸੀਂ ਆਪਣੀ ਸਿੱਖੀ ਨਾਲ ਜੁੜੋ, ਆਪਣੀ ਪੰਜਾਬੀਅਤ ਨਾਲ ਜੁੜੋ, ਆਪਣੇ ਗੁਰੂਆਂ ਪੀਰਾਂ ਨਾਲ ਜੁੜੋ, ਆਪਣੀ ਬੋਲੀ ਨਾਲ ਜੁੜੋ। ਠੀਕ ਹੈ ਜੀ, ਜਿਉਂਦੇ ਵਸਦੇ ਰਹੋ, ਅੱਲਾ ਦੇ ਵਾਲੇ।